ਜੇ ਇਹ ਗੱਲ ਇੰਨੀ ਸਹੀ ਆ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬੀੜੀ ਸੈਕਟ ਬੰਦ ਹੋਣੀ ਚਾਹੀਦੀ ਆ, ਤਾਂ ਭਾਈ ਉਦੋਂ ਫਿਰ 40 ਸਾਲ ਪਹਿਲਾਂ ਜੋ ਕੁਝ ਤੁਸੀਂ ਕਰਤੂਤ ਕੀਤੀ ਆ, ਜਿਸ ਤਰੀਕੇ ਨਾਲ ਕਤਲੇਆਮ ਕਰਾਇਆ, ਇੰਨੀਆਂ ਜਾਨਾਂ ਗਈਆਂ, ਇੰਨਾ ਪੰਜਾਬ ਦਾ ਘਾਣ ਹੋਇਆ, ਜਿਹਦੇ ਵਿੱਚੋਂ ਸਿੱਖਾਂ ਕੋਲੇ ਕੋਈ ਰਾਹ ਨਹੀਂ ਬਚਿਆ ਖਾਲਿਸਤਾਨ ਤੋਂ ਬਗੈਰ, ਉਹ ਸਾਰਾ ਕੁਝ ਫਿਰ ਕੀ ਸੀ? ਉਸ ਮੌਕੇ ਅੰਮ੍ਰਿਤਸਰ ਦਾ ਆਮ ਹਿੰਦੂ ਜਿਹੜਾ ਸੀ ਉਹ 31 ਮਈ ਵਾਲੇ ਇਸ ਇਮਾਰਤ ਦਾ ਹਿੱਸਾ ਬਣਨ ਨੂੰ ਰਾਜੀ ਸੀ, ਜਿਹਨੂੰ ਮੁਕਰਾ ਕੇ, ਜਿਹਨੂੰ ਫਿਰਕਾ ਪ੍ਰਸਤੀ ਨਾਲ ਲਬਰੇਜ਼ ਕਰਕੇ ਦੂਜੇ ਪਾਸੇ ਤੋਰਿਆ, ਤਾਂ ਉਹਨਾਂ ਨੇ ਤੋਰਿਆ ਜਿਹੜੇ ਬੀਜੇਪੀ ਨਾਲ ਅਲਾਇੰਸ ਕਰਦੇ ਲੋਕ। ਅੱਜ ਜਗਮੋਹਨ ਰਾਜੂ ਜਿਹੜਾ ਹੈ ਇਹ ਇਸ ਤਰੀਕੇ ਨਾਲ ਲਾਈਮਲਾਈਟ ਚ ਆਉਣਾ ਚਾਹੁੰਦਾ, ਇਹ ਪੰਜਾਬ ਦੇ ਵਿੱਚ ਆਮ ਲੋਕਾਂ ਨੂੰ ਵਹਿਮ ਭਰਮ ਸਿਰਜਣਾ ਚਾਹੁੰਦਾ ਹੈ ਕਿ ਬੀਜੇਪੀ ਤਾਂ ਬੜੀ ਚੰਗੀ ਆ। ਦੇਖ ਲਓ, ਨਾ ਤਾਂ ਅਕਾਲੀ ਇਸ ਗੱਲ ਦਾ ਨਾਂ ਲੈਂਦੇ ਆ, ਨਾ ਕੋਈ ਹੋਰ ਕਿਸੇ ਨੂੰ ਫਿਕਰ ਆ, ਮੈਨੂੰ ਬੜਾ ਫਿਕਰ। ਜਗਮੋਹਨ ਰਾਜੂ ਵਰਗੇ ਆ ਜਿਹੜੇ, ਇਹਨਾਂ ਨੂੰ ਤਾਂ ਇਹ ਵੀ ਨਹੀਂ ਸ਼ਰਮ ਕਿ ਇਹ ਬੀਜੇਪੀ ਉਹੀ ਆ ਜਿਹਦੇ ਲੀਡਰ ਹਰਬੰਸ ਲਾਲ ਖੰਨੇ ਦੀ ਕਮਾਂਡ ਹੇਠ 1984 ਨੂੰ 14 ਫਰਵਰੀ ਨੂੰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦਰਬਾਰ ਸਾਹਿਬ ਦਾ ਮਾਡਲ ਜਿਹੜਾ ਰੇਲਵੇ ਸਟੇਸ਼ਨ ਤੇ ਬਣਿਆ ਹੋਇਆ, ਉਹਨੂੰ ਬਹੁਤ ਬੇਰਹਿਮੀ ਨਾਲ ਤੋੜਿਆ ਭੰਨਿਆ ਗਿਆ। ਉੱਥੇ ਚੌਥੇ ਪਾਤਸ਼ਾਹ ਦੀ ਇੱਕ ਤਸਵੀਰ ਲੱਗੀ ਹੁੰਦੀ ਸੀ, ਉਹ ਭੰਨ ਕੇ ਉਹਦੇ ਉੱਤੇ ਸੈਕਟਾਂ ਬੀੜੀਆਂ ਪਾਈਆਂ ਗਈਆਂ। ਅੱਜ ਇਹ ਕਹਿੰਦੇ ਆ ਜੀ ਸਾਨੂੰ ਬੜਾ ਫਿਕਰ ਆ ਵੀ ਤੰਬਾਕੂ ਤੇ ਸ਼ਰਾਬ ਨਹੀਂ ਅੰਦਰ ਹੋਣੇ ਚਾਹੀਦੇ। ਉਦੋਂ ਤਾਂ ਸਾਰੀ ਬੀਜੇਪੀ ਸਿੱਖਾਂ ਨੂੰ ਚੜਾ ਰਹੀ ਸੀ ਕਿ ਆਹ ਤੁਹਾਡੇ ਦਰਬਾਰ ਸਾਹਿਬ ਦਾ ਮਾਡਲ ਕੀਚੜਾ ਕੀਤਾ ਪਿਆ। ਇੰਦਰਾ ਗਾਂਧੀ ਨੂੰ, ਕਾਂਗਰਸੀਆਂ ਨੂੰ ਟੌਰ ਮਾਰਦੇ ਸੀ ਕਿ ਤੇਤੋਂ ਨਹੀਂ ਕੁਝ ਹੋਣਾ, ਆਹ ਦੇਖ ਅਸੀਂ ਮਾਡਲ ਭੰਨਤਾ। ਤੇ ਬਾਅਦ ਵਿੱਚ ਇਸ ਖਬਰ ਦੇ ਉੱਤੇ ਹੀ ਵੱਡੀ ਆਪਦੀ ਟੌਰ, ਆਪਦੀ ਪੰਥ, ਆਪਦੇ ਲੋਕਾਂ ਦੇ ਵਿੱਚ, ਹਿੰਦੂ ਕੱਟੜਵਾਦੀਆਂ ਦੇ ਵਿੱਚ ਵੋਟ ਬੈਂਕ ਦੀ ਪੋਲਿਟਿਕਸ ਦੇ ਤਹਿਤ ਇੰਦਰਾ ਨੇ ਫਿਰ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ। ਕਿੰਨੇ ਮਕਾਰ, ਕਿੰਨੇ ਛਾਤਰ, ਕਿੰਨੇ ਘਟੀਆ ਤੇ ਕਿੰਨੇ ਨੀਚ ਲੋਕ ਨੇ। ਪਹਿਲਾਂ ਇਹਨਾਂ ਨੇ ਹੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦਿਵਾਉਣ ਦੇ ਖਿਲਾਫ ਲੋਕਾਂ ਦੇ ਵਿੱਚ ਜ਼ਹਿਰ ਬੀਜੀ, ਜਿਹਨੇ ਸਾਡਾ ਹਜ਼ਾਰਾਂ ਲੋਕਾਂ ਦਾ ਘਾਣ ਕਰਾਇਆ। ਅੱਜ ਆਪ ਬੀਬੇ ਬਾਰਕ ਜੇ ਬਣ ਕੇ ਆ ਕੇ ਫੇਰ ਖੜ ਗਏ ਕਿ ਅਸੀਂ ਆ ਜੀ ਪੰਜਾਬ ਦਾ, ਪੰਥ ਦਾ, ਸਿੱਖਾਂ ਦਾ ਦਰਦ ਰੱਖਦੇ, ਬਾਕੀ ਰਹਿ ਗਏ ਤੁਰੇ ਫਿਰਦੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਨ ਫਤਿਹ ਅਰਜ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਇੱਕ ਜਗਮੋਹਨ ਸਿੰਘ ਰਾਜੂ ਫਾਰਮਰ IAS ਅਫਸਰ ਆ, ਜਿਹੜਾ ਬੀਜੇਪੀ ਦਾ ਪੰਜਾਬ ਦਾ ਜਨਰਲ ਸੈਕਟਰੀ ਆ। ਇਹਨੇ ਐਲਾਨ ਕੀਤਾ ਵੀ ਅਸੀਂ ਨਾ ਅੰਮ੍ਰਿਤਸਰ ਸ਼ਹਿਰ ਨੂੰ ਤੰਬਾਕੂ ਤੇ ਸ਼ਰਾਬ ਤੋਂ ਮੁਕਤ ਕਰਾਉਣਾ ਹੈ ਤੇ ਅੰਮ੍ਰਿਤਸਰ ਸ਼ਹਿਰ ਦੇ 1 ਮੀਲ ਤੱਕ ਦੇ ਏਰੀਏ ਵਿੱਚ ਅਸੀਂ ਇਹ ਤੰਬਾਕੂ ਤੇ ਸ਼ਰਾਬ ਦੀ ਵਿਕਰੀ ਬੰਦ ਕਰਾਉਣੀ ਹੈ। ਤੇ ਇਸ ਬੰਦੇ ਨੇ ਬੀਜੇਪੀ ਦੀ ਟਿਕਟ ਤੋਂ ਅੰਮ੍ਰਿਤਸਰ ਤੋਂ 2022 ਵਿੱਚ ਅਸੈਂਬਲੀ ਦੀ ਚੋਣ ਵੀ ਲੜੀ ਆ। ਇਹਨੇ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਆ, ਉਹਦੇ ਵਿੱਚ ਐਲਾਨ ਕੀਤਾ ਵੀ ਅਸੀਂ ਇਸ ਮਸਲੇ ਤੇ ਸੰਘਰਸ਼ ਲੜਾਂਗੇ। ਭੁੱਖ ਹੜਤਾਲ ਦੀਆਂ ਜਾਂ ਧਰਨੇ ਦੀਆਂ ਗੱਲਾਂ ਜਿਹੜੀਆਂ ਨੇ ਉਹ ਵੀ ਕੀਤੀਆਂ ਨੇ। ਜਗਮੋਹਨ ਸਿੰਘ ਰਾਜੂ ਪੰਜਾਬ ਦੀ ਬੀਜੇਪੀ ਦਾ ਜਦੋਂ ਲੀਡਰ ਇਹ ਗੱਲਾਂ ਕਰ ਰਿਹਾ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤੰਬਾਕੂ ਤੇ ਸ਼ਰਾਬ ਦੀ ਪਾਬੰਦੀ ਕਰਾਉਣੀ ਹੈ, ਉਦੋਂ ਇਹ ਗੱਲ ਚੇਤੇ ਆਉਣੀ ਸੁਭਾਵਿਕ ਆ ਕਿ 1981 ਦੇ ਵਿੱਚ ਜਦੋਂ ਸਿੱਖ ਕੌਮ ਨੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਦੇ ਲਈ ਸੰਘਰਸ਼ ਆਰੰਭਿਆ ਸੀ, ਉਸ ਮੌਕੇ ਸਭ ਤੋਂ ਵੱਡੀ ਜਿਹੜੀ ਅੱਗ ਲੱਗੀ ਸੀ ਉਹ ਕਾਂਗਰਸ ਨੂੰ ਘੱਟ ਲੱਗੀ ਸੀ, ਉਹ ਇਸ ਬੀਜੇਪੀ ਨੂੰ ਜ਼ਿਆਦਾ ਲੱਗੀ ਹੋਈ ਸੀ, ਜਿਹਦਾ ਲੀਡਰ ਅੱਜ ਇਹ ਜਿਹੜਾ ਹੈਗਾ ਮਾਹੌਲ ਦੇ ਵਿੱਚ ਨੰਬਰ ਬਣਾਉਣ ਦੀ ਗੇਮ ਦੇ ਵਿੱਚ ਲੱਗਿਆ। ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਚੇਤਾ ਹੈ ਕਿ ਕਿਵੇਂ 1981 ਦੇ ਵਿੱਚ 31 ਮਈ 1981 ਨੂੰ ਜਦੋਂ ਦਲ ਖਾਲਸਾ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸਮੁੱਚੇ ਖਾਲਸਾ ਪੰਥ ਨੂੰ ਨਾਲ ਲੈ ਕੇ ਇਹ ਪ੍ਰੋਗਰਾਮ ਲਿਖਿਆ, ਤਾਂ ਅੰਮ੍ਰਿਤਸਰ ਸ਼ਹਿਰ ਦੀਆਂ ਹਿੰਦੂ ਭਾਈਚਾਰੇ ਦੀਆਂ ਜਥੇਬੰਦੀਆਂ ਨੇ ਵੀ ਕਿਹਾ ਵੀ ਇਹ ਤਾਂ ਗੱਲ ਬੜੀ ਵਧੀਆ
ਅਸੀਂ ਵੀ ਦਰਬਾਰ ਸਾਹਿਬ ਨੂੰ ਮੰਨਦੇ ਹਾਂ ਤੇ ਸਾਨੂੰ ਵੀ ਨਾਲ ਲਵੋ। ਤੇ ਇੱਕ DC ਦਫ਼ਤਰ ਦੇ ਵਿੱਚ ਇੱਥੇ ਉਦੋਂ ਸਰਦਾਰ ਸਾਹਿਬ ਗੁਰਦੇਵ ਸਿੰਘ ਬਰਾੜ DC ਸੀ, ਮੀਟਿੰਗ ਹੋਈ ਤੇ ਜਿਹਦੇ ਵਿੱਚ ਸਹਿਮਤੀ ਬਣ ਗਈ ਤੇ ਇਹ ਮਤਾ ਵੀ ਬਣ ਗਿਆ ਕਿ ਅੰਮ੍ਰਿਤਸਰ ਸ਼ਹਿਰ ਸ਼ੁਰੂ ਤੋਂ ਹੀ ਪਵਿੱਤਰ ਸ਼ਹਿਰ ਆ ਤੇ ਇਸ ਸ਼ਹਿਰ ਦੇ ਵਿੱਚ ਇਹਨਾਂ ਚੀਜ਼ਾਂ ਤੇ ਪਾਬੰਦੀ ਹੋਣੀ ਚਾਹੀਦੀ ਆ। ਇਹ ਸਾਰਾ ਉਹ ਮਸਲਾ ਸਾਂਝੇ ਤੌਰ ਤੇ ਇੱਕ ਵਾਰੀ ਨਿਬੜਨ ਵੱਲ ਨੂੰ ਤੁਰ ਪਿਆ। ਹੁਣ ਇਸ ਮਸਲੇ ਦੇ ਵਿੱਚ ਜਦੋਂ ਪੱਤਰਕਾਰ ਦਲਵੀਰ ਸਿੰਘ ਨੇ ਟ੍ਰਿਬਿਊਨ ਅਖਬਾਰ ਲਈ ਖਬਰ ਭੇਜੀ ਤਾਂ ਉੱਥੇ ਹਿੰਦੂ ਕੱਟੜਪੰਥੀ ਪ੍ਰੇਮ ਭਾਟੀਆ ਜਿਹੜਾ ਐਡੀਟਰ ਸੀਗਾ, ਉਹਨੇ ਖਬਰ ਹੋਰ ਹੀ ਬਣਾਤੀ। ਉਹਨੇ ਇੱਕ ਅੱਖਰ ਪਾਤਾ ਸਿੱਖਾਂ ਲਈ, ਯਾਨੀ ਕਿ ਜਿਹੜੀ ਖਬਰ ਇਹ ਬਣਨੀ ਸੀ ਕਿ ਅੰਮ੍ਰਿਤਸਰ ਸ਼ਹਿਰ ਸ਼ੁਰੂ ਤੋਂ ਹੀ ਪਵਿੱਤਰ ਸ਼ਹਿਰ ਹੈ, ਉਹਦਾ ਬਣ ਗਿਆ ਕਿ ਅੰਮ੍ਰਿਤਸਰ ਸ਼ਹਿਰ ਸ਼ੁਰੂ ਤੋਂ ਹੀ ਸਿੱਖਾਂ ਲਈ ਪਵਿੱਤਰ ਸ਼ਹਿਰ। ਇੰਨੀ ਗੱਲ ਦੇ ਨਾਲ ਅਗਲੇ ਦਿਨ ਜਦੋਂ ਉਹਨਾਂ ਸਿੱਖਾਂ ਨੇ ਜਿਹੜੇ ਇਸ ਸਾਰੀ ਮੀਟਿੰਗ ਦੀ ਕਾਰਵਾਈ 'ਚ ਸ਼ਾਮਲ ਸੀ, ਉਹਨਾਂ ਨੇ ਬੁਰਾ ਮਨਾਇਆ। ਉਦੋਂ ਵੱਧ ਹਿੰਦੂ ਭਾਈਚਾਰੇ ਨੂੰ, ਹਿੰਦੂ ਜਥੇਬੰਦੀਆਂ ਨੂੰ ਮਾੜਾ ਲੱਗਿਆ ਕਿ ਜੇ ਇਕੱਲੇ ਸਿੱਖਾਂ ਲਈ ਪਵਿੱਤਰ ਆ ਫਿਰ ਅਸੀਂ ਤਾਂ ਨਾਲ ਤੁਰੇ ਫਿਰਦੇ ਆ। ਐਨ ਉਸ ਮੌਕੇ ਜਲੰਧਰ ਦੇ ਜਿਹੜੇ ਹਿੰਦੂ ਕੱਟੜਪੰਥੀ ਅਖਬਾਰ ਸੀ, ਹੋ ਸਕਦਾ ਪ੍ਰੇਮ ਭਾਟੀਏ ਨੇ ਕੋਈ ਫੋਨ ਫਾਨ ਕੀਤਾ ਹੋਵੇ, ਯਸ਼ ਮਲਾਪ ਅਖਬਾਰ ਵਾਲਾ ਤੇ ਹੋਰ ਕਈ ਵੀਰ ਪ੍ਰਤਾਪ, ਏਦਾਂ ਦੇ ਉਦੋਂ ਕਈ ਲੱਡੂ ਜਿਹੇ ਅਖਬਾਰ ਨਿਕਲਦੇ ਸੀ ਜਿਹੜੇ ਹਿੰਦ ਸਮਾਚਾਰ ਵਾਂਗੂ, ਜਗਬਾਣੀ ਵਾਂਗੂ ਲਾਂਬੂ ਲਾਉਣ ਦਾ ਕੰਮ ਕਰਦੇ ਸੀ, ਲਾਰੇ ਜਗਤ ਨਰੈਣ ਵਾਂਗੂ। ਇਹਨਾਂ ਸਾਰਿਆਂ ਨੇ ਅੰਮ੍ਰਿਤਸਰ ਦੇ ਹਿੰਦੂਆਂ ਨੂੰ ਪੂਰਾ ਭੜਕਾਇਆ। ਬਾਅਦ ਵਿੱਚ ਸੰਘ ਪਰਿਵਾਰ, RSS, BJP ਜਿਹਨੂੰ ਕਹਿੰਦੇ ਆ, ਇਹ ਵੀ ਆ ਗਏ ਵਿੱਚ। ਇਸ ਤਰੀਕੇ ਨਾਲ ਅੰਮ੍ਰਿਤਸਰ ਦੇ ਹਿੰਦੂਆਂ ਨੂੰ ਭੜਕਾਇਆ ਗਿਆ ਕਿ 31 ਮਈ 1981 ਨੂੰ ਜਿਹੜਾ ਮਾਰਚ ਅੰਮ੍ਰਿਤਸਰ ਦੇ ਵਿੱਚ ਸਾਰੇ ਲੋਕਾਂ ਨੇ ਰਲ ਕੇ ਕੱਢਣਾ ਸੀ, ਉਹਦਾ ਭੋਗ ਪੈ ਗਿਆ। ਜਾਣੀ ਕਿ 29 ਮਈ ਨੂੰ ਹਿੰਦੂ ਭਾਈਚਾਰੇ ਨੂੰ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਦੇ ਖਿਲਾਫ ਮਾਰਚ ਇੱਥੇ ਕੱਢਣ ਲਈ ਉਹਨਾਂ ਨੇ ਪੰਪ ਮਾਰਤਾ ਤੇ ਉਹ ਫਿਰ 29 ਮਈ ਨੂੰ ਇੱਥੇ ਸ਼ਹਿਰ 'ਚ ਬੜਾ ਪੁਆੜਾ ਪਿਆ, ਬਹੁਤ ਕੁਝ ਵਾਪਰਿਆ। ਇਸ ਤਰੀਕੇ ਨਾਲ ਜਿਹੜਾ 1981 ਤੋਂ ਕੰਮ ਸ਼ੁਰੂ ਹੋਇਆ, ਜਿਹਦੇ ਵਿੱਚ ਅੱਗੇ ਚੱਲ ਕੇ ਲਾਲਾ ਜਤਨ ਨਰੈਣ ਦਾ ਕਤਲ ਹੋਇਆ, ਫਿਰ ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਤੇ ਹੋਰ ਸਿੰਘਾਂ ਦੀਆਂ ਗ੍ਰਿਫਤਾਰੀਆਂ ਮਗਰੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ, ਦਮਦਮੀ ਟਕਸਾਲ ਦੇ ਮੁਖੀ ਸਾਹਿਬ ਨੂੰ ਧਰਮ ਯੁੱਧ ਮੋਰਚਾ ਜਿਹੜਾ ਬਾਅਦ ਚ ਬਣਿਆ, ਉਹ ਮੋਰਚਾ ਲਾਉਣਾ ਪਿਆ ਸਿੰਘਾਂ ਦੀਆਂ ਰਿਹਾਈਆਂ ਲਈ। ਉਪਰੰਤ ਇਹ ਲੜਾਈ ਬਹੁਤ ਜ਼ੋਰ ਫੜੀ। ਆਪਾਂ ਨੂੰ ਪਤਾ ਕਿ ਕਿਵੇਂ ਫਿਰ ਜੂਨ 84 ਵਾਪਰਿਆ। ਜੂਨ 84 ਵਾਪਰਿਆ ਤਾਂ ਸਿੰਘਾਂ ਨੂੰ ਇੰਦਰਾ ਝਟਕਾਉਣੀ ਪੈ ਗਈ। ਇੰਦਰਾ ਦੇ ਝਟਕੇ ਤੋਂ ਬਾਅਦ ਵਿੱਚ ਸਾਰੇ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਸਿੱਖਾਂ ਦੇ ਕਤਲੇਆਮ ਦੇ ਇਨਸਾਫ ਲਈ ਜਦੋਂ ਹਕੂਮਤ ਦੀ ਸਰਪ੍ਰਸਤੀ ਹੇਠ ਸਾਰੇ ਭਾਰਤ ਵਿੱਚ ਸਿੱਖਾਂ ਦਾ ਘਾਣ ਹੋਇਆ ਤਾਂ ਸਾਡੀ ਕੌਮ ਦੀ ਨੌਜਵਾਨੀ ਨੂੰ ਆਪਦੇ ਫਰਜ਼ ਨਿਭਾਉਣੇ ਪਏ। ਸਿਰਾਂ ਉੱਤੇ ਖੱਫਣ ਬੰਨ੍ਹ ਕੇ ਸਾਰੇ ਮੁਲਕ ਦੇ ਵਿੱਚ ਉਹਨਾਂ ਬੰਦਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਤੇ ਕਾਤਲਾਂ ਵਿੱਚੋਂ ਜਿੰਨੇ ਕੁ ਸੋਧੇ ਜਾ ਸਕਦੇ ਸੀ ਉਨੇ ਕੁ ਸਾਡੇ ਵੱਡੇ ਭਰਾਵਾਂ ਨੇ ਸੋਧਾ ਲਾਇਆ। ਲਲਿਤ ਮਾਕਣ ਜਾਂ ਧਰਮਦਾਸ ਸ਼ਾਸਤਰੀ ਸਮੇਤ ਹੋਰ ਬਹੁਤ ਸਾਰਿਆਂ ਦੇ ਸੋਧੇ ਲੱਗੇ, ਬਾਕੀਆਂ ਨੂੰ ਫਿਰ ਸਿਕਿਉਰਟੀਆਂ ਮਿਲ ਗਈਆਂ। ਪਰ ਇੰਨੀ ਕੁ ਗੱਲ ਦੇ ਨਾਲ ਜਿਹੜਾ ਭਾਰਤ ਤੋਂ, ਪੰਜਾਬ ਤੋਂ ਬਾਹਰ ਭਾਰਤ ਵਿੱਚ ਇੱਕ ਇਹ ਬਣਦਾ ਜਾ ਰਿਹਾ ਸੀ ਵੀ ਸਿੱਖਾਂ ਦਾ ਕੀ ਹੈ, ਜਦੋਂ ਮਰਜ਼ੀ ਝਟਕਾ ਲਓ, ਉਹ ਤੇ ਰੋਕ ਲੱਗ ਗਈ। ਅੱਜ ਤੱਕ ਮੁੜ ਕੇ ਉਸ ਤਰੀਕੇ ਨਾਲ ਹਿੰਮਤ ਨਹੀਂ ਪਈ। ਇੰਦਰਾ ਤੋਂ ਬਾਅਦ ਵੈਦਿਆ ਨੂੰ ਸੋਧਣਾ ਸੀ, ਜਦੋਂ ਵੈਦਿਆ ਸੋਧਿਆ ਉਦੋਂ ਸਾਰੇ ਸੁੰਨਸਾਨ ਜਿਹੇ ਰਹੇ ਨੇ, ਕਿਉਂਕਿ ਸਾਰਿਆਂ ਨੂੰ ਪਤਾ ਸੀ ਵੀ ਅਗਲੇ ਤਾਂ ਠੋਕਣ ਨੂੰ ਫਿਰਦੇ ਨੇ। ਦਿੱਲੀ ਜਿਹੜੇ ਜਗਦੀਸ਼ ਟੈਟਲਰ ਵਰਗੇ, ਸੱਜਣ ਕੁਮਾਰ ਵਰਗੇ ਨੇ ਖੁੱਡਾਂ 'ਚ ਲੁਕੇ ਫਿਰਦੇ ਨੇ। ਤੇ ਉਸ ਤਰੀਕੇ ਨਾਲ ਜਦੋਂ ਭਾਰਤ ਦੀ ਪਾਰਲੀਮੈਂਟ ਦੇ ਵਿੱਚ
ਇਹਨਾਂ ਵਾਰਦਾਤਾਂ ਦਾ ਜ਼ਿਕਰ ਹੋਇਆ ਤਾਂ ਲੋਕ ਸਭਾ ਦੇ ਵਿੱਚ ਇਹ ਗੱਲ ਆਖੀ ਗਈ ਕਿ ਸਿੱਖ ਨੌਜਵਾਨਾਂ ਦਾ ਇੱਕ ਇਹੋ ਜਿਹਾ ਗਰੁੱਪ ਹੈ ਜਿਹੜਾ ਸਿਰ ਲੱਥ ਚੱਥਾ ਵਾ ਤੇ ਜਿਹਨੇ ਇਹ ਮਿਥ ਲਿਆ ਵਾ ਕਿ ਨਵੰਬਰ 84 ਦੇ ਕਾਤਲਾਂ ਨੂੰ ਛੱਡਣਾ ਨਹੀਂ। ਤੋ ਇਹ ਲਹਿਰ ਪੂਰੇ ਭਾਰਤ ਵਿੱਚ ਫੈਲਣ ਵੱਲ ਵੱਧ ਰਹੀ ਆ। ਇਹਦਾ ਜ਼ਰੂਰੀ ਇੰਤਜ਼ਾਮ ਕਰਕੇ ਇਹਨੂੰ ਪੰਜਾਬ ਤੱਕ ਕਿਵੇਂ ਸੀਮਿਤ ਕਰਨਾ ਇਹ ਸੋਚਿਆ ਜਾਵੇ। ਇਹ ਜਦੋਂ ਦਿੱਲੀ ਦੇ ਵਿੱਚ ਟਰਾਂਜਿਸਟਰ ਬੰਬ ਕਾਂਡ ਹੋਏ ਆ ਉਦੋਂ ਬਾਅਦ ਚਰਚਾ ਹੋਈ ਸੀ, ਉਦੋਂ ਇਹ ਲੋਕ ਸਭਾ ਦੇ ਵਿੱਚ ਗੱਲਾਂ ਹੋਈਆਂ। ਆਖਰ ਇੰਡੀਅਨ ਸਟੇਟ ਨੇ ਕੁਝ ਇਹੋ ਜਿਹਾ ਘਟਨਾਕ੍ਰਮ ਇਹੋ ਜਿਹੀਆਂ ਵਾਰਦਾਤਾਂ ਕੀਤੀਆਂ ਕਿ ਪੰਜਾਬ ਤੋਂ ਬਾਹਰ ਜਿਹੜੇ ਸਿੱਖ ਨੌਜਵਾਨ ਸਰਗਰਮ ਸੀ ਉਹਨਾਂ ਨੂੰ ਪੰਜਾਬ ਦੇ ਵਿੱਚ ਵਾਰਦਾਤਾਂ ਕਰਨ ਲਈ ਮੁੜਨਾ ਪਿਆ। ਪੰਜਾਬ ਦੇ ਵਿੱਚ ਜਵਾਬੀ ਕਾਰਵਾਈਆਂ ਦੀ ਉਸ ਲੜੀ ਦੇ ਤਹਿਤ ਬਹੁਤ ਕੁਝ ਵਾਪਰਿਆ, ਜਿਹਦੇ ਵਿੱਚ ਸਰਕਾਰ ਦੇ ਪਹਾੜੇ ਦੇ ਟੱਟੂਆਂ ਨੂੰ ਅੰਦਰ ਬਿਠਾ ਕੇ ਇੱਕ ਆਪਰੇਸ਼ਨ ਬਲੈਕ ਥੰਡਰ ਵੀ ਕੀਤਾ ਗਿਆ, ਜਿਹੜਾ ਸਿੱਖ ਜੁਝਾਰੂ ਲਹਿਰ ਦਾ ਲੱਕ ਤੋੜਨ ਲਈ ਸਰਕਾਰ ਦੇ ਕੈਟਾਂ ਟੋਟਾਂ ਅਤੇ ਸਰਕਾਰ ਦੇ ਏਜੰਟਾਂ ਦੇ ਨਾਲ ਮਿਲੀ ਭੁਗਤ ਨਾਲ ਆਪਰੇਸ਼ਨ ਜਿਹੜਾ ਸੀਗਾ ਉਹ ਬੁਣਿਆ ਗਿਆ ਸੀ। ਉਸ ਤੋਂ ਬਾਅਦ ਵਿੱਚ ਫਿਰ ਪਹਿਲੀ ਪੰਥਕ ਕਮੇਟੀ ਜਦੋਂ ਬਲੈਕ ਥੰਡਰ ਮੌਕੇ ਕਾਰਗਰ ਸਾਬਤ ਨਾ ਹੋਈ, ਬਾਬਾ ਮਾਨੋ ਚਾਹਲ, ਬਾਬਾ ਭਾਈ ਵਸਣ ਸਿੰਘ ਜਫਰਵਾਲ, ਜਦੋਂ ਇਸ ਮੌਕੇ ਭਾਵੇਂ ਉਹਨਾਂ ਦੀ ਸਿੱਖ ਸੰਘਰਸ਼ ਪ੍ਰਤੀ ਬਹੁਤ ਕਮਿਟਮੈਂਟ, ਦ੍ਰਿੜਤਾ ਸਭ ਕੁਛ ਸੀ, ਪਰ 1988 ਮੌਕੇ ਇਹੋ ਜਿਹੇ ਹਾਲਾਤ ਬਣ ਗਏ ਕਿ ਦੂਜੀ ਪੰਥਕ ਕਮੇਟੀ ਬਣਾਉਣ ਦਾ ਰਾਹ ਖੁੱਲ ਗਿਆ। ਫਿਰ ਦੂਜੀ ਪੰਥਕ ਕਮੇਟੀ ਬਣੀ, ਜਿਹਦੇ ਵਿੱਚ 1984 ਤੋਂ ਬਾਅਦ ਵਿੱਚ ਖਾੜਕੂ ਸੰਘਰਸ਼ ਦੀਆਂ ਕਾਰਵਾਈਆਂ ਕਰਕੇ ਮੈਦਾਨ ਵਿੱਚ ਉੱਭਰੇ ਹੋਏ ਨਿੱਤਰੇ ਹੋਏ ਸੂਰਮਿਆਂ ਨੇ ਨਵੇਂ ਸਿਰਿਓਂ ਲਾਮਬੰਦੀ ਕੀਤੀ। ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਭਾਈ ਸੁਖਵਿੰਦਰ ਸਿੰਘ ਸੰਘਾ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ, ਭਾਈ ਦਲਜੀਤ ਸਿੰਘ ਬਿੱਟੂ ਤੇ ਇਸੇ ਤਰੀਕੇ ਨਾਲ ਭਾਈ ਸੁਖਦੇਵ ਸਿੰਘ ਬੱਬਰ ਹੁਣੇ, ਤੇ ਇਹ ਸਾਰਿਆਂ ਨੇ ਰਲ ਮਿਲ ਕੇ ਜਿਹੜੀ ਨਵੇਂ ਸਿਰੋਂ ਲਾਮਬੰਦੀ ਕੀਤੀ, ਉਹਨੇ ਇੱਕ ਹੋਰ ਤਰੀਕੇ ਦਾ ਮਾਹੌਲ ਸਿਰਜਿਆ, ਜਿਹਦੇ ਵਿੱਚ ਭਾਰਤੀ ਸਟੇਟ ਨੇ 1999 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਲੈ ਆਂਦੀਆਂ। ਉਹਨਾਂ ਚੋਣਾਂ ਤੋਂ ਬਾਅਦ ਵਿੱਚ ਇਹ ਮਾਹੌਲ ਸਿਰਜਣ ਦਾ ਯਤਨ ਕੀਤਾ ਕਿ ਸਰਕਾਰ ਬੜੀ ਸਹਿਰਦਵਾ, ਸਾਡੇ ਨਾਲ ਤੁਹਾਡਾ ਇੱਕ ਨੁਮਾਇੰਦਾ ਗੱਲ ਕਰੇ। ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸਾਰੀ ਕੌਮ ਨੇ ਸਾਂਝੇ ਤੌਰ ਦੇ ਉੱਤੇ ਇਹ ਅਧਿਕਾਰ ਦਿੱਤੇ ਵੀ, ਪਰ ਸਟੇਟ ਦੀ ਬਦਨੀਤੀ ਤੇ ਉਹ ਸਿੱਖਾਂ ਨੂੰ ਕੁਚਲਣ ਦੀ ਤਿਆਰੀ 'ਚ ਸੀ। ਉਪਰੰਤ ਇਹ ਗੱਲ ਕੋਈ ਤਣ ਪੱਤਣ ਨਾ ਲੱਗੀ, ਫਿਰ ਸਰਕਾਰ ਦੀ ਖਾੜਕੂ ਜਥੇਬੰਦੀਆਂ ਨਾਲ ਗੱਲਬਾਤ ਚੱਲ ਪਈ। ਇਸੇ ਦਰਮਿਆਨ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਬਾਈਕਾਟ ਹੋ ਜਾਂਦਾ। 1992 ਦੇ ਵਿੱਚ ਬੇਅੰਤੇ ਬੁੱਚੜ ਦੀ ਸਰਕਾਰ ਬਣਾ ਕੇ KPS ਗਿੱਲ ਦੇ ਕਿਲਰ ਸਕੁਐਡ ਨੂੰ ਖੁੱਲ੍ਹ ਦਿੱਤੀ ਗਈ ਕਿ ਹੁਣ ਪੰਜਾਬ ਦੇ ਹਰ ਪਿੰਡ ਦੇ ਵਿੱਚ ਖਾਲਿਸਤਾਨ ਨਾਲ ਸਹਿਮਤ ਸਿੱਖਾਂ ਦੀ ਆਹ ਲਿਸਟ ਬਣੀ ਹੋਈ ਆ। ਇਹ ਚਾਹੇ ਭਗੌੜੇ ਨੇ, ਚਾਹੇ ਘਰੇ ਬੈਠੇ ਨੇ, ਚਾਹੇ ਇਹ ਫੜੇ ਹੋਏ ਸਿੱਖਾਂ ਦੀ ਪੈਰਵਾਈ ਕਰਦੇ ਨੇ, ਚਾਹੇ ਇਹ ਲਹਿਰ ਨਾਲ ਹਮਦਰਦੀ ਰੱਖਦੇ ਨੇ, ਇਹਨਾਂ ਚੋਂ ਕਿਸੇ ਨੂੰ ਛੱਡਣਾ ਨਹੀਂ। ਉਹ 1992 ਤੋਂ ਲੈ ਕੇ 1995 ਤੱਕ ਇੱਕ ਤਰਫਾ ਸਿੱਖਾਂ ਦਾ ਕਤਲੇਆਮ ਚੱਲਿਆ, ਜਿਹਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਅਣਪਛਾਤੀਆਂ ਤੇ ਲਾਵਾਰਸ ਕਹਿ ਕੇ ਲਾਸ਼ਾਂ ਸ਼ਮਸ਼ਾਨ ਘਾਟਾਂ 'ਚ ਫੂਕ ਦਿੱਤੀਆਂ ਗਈਆਂ, ਜਿਨ੍ਹਾਂ ਦਾ ਬਾਅਦ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੇ ਰਾਹੀਂ ਦੁਨੀਆ ਦੇ ਵਿੱਚ ਸਾਰੇ ਪ੍ਰਗਟਾਵਾ ਹੋਇਆ। ਇਸ ਜ਼ੁਲਮ ਦਾ ਹਿਸਾਬ ਕਿਤਾਬ ਭਾਈ ਦਿਲਾਵਰ ਸਿੰਘ ਨੇ ਲਿਆ, ਆਪਣੇ ਸਾਥੀਆਂ ਦੇ ਨਾਲ ਮਿਲ ਕੇ ਆਪਣੇ ਜਿਸਮ ਨਾਲ ਬੰਬ ਬੰਨ੍ਹ ਕੇ ਬੇਅੰਤੇ ਬੁੱਚੜ ਨੂੰ ਉਡਾ ਦਿੱਤਾ। ਉਪਰੰਤ ਇਸ ਮਾਹੌਲ ਦੇ ਵਿੱਚ ਪੰਜਾਬ ਦੇ ਵਿੱਚ ਉਸ ਮੌਕੇ ਦੇ ਸਿੱਖਾਂ ਨੇ ਰਲ ਮਿਲ ਕੇ ਇੱਕ
ਅਕਾਲੀ ਦਲ ਅੰਮ੍ਰਿਤਸਰ ਦੀ ਕਾਇਮੀ ਕੀਤੀ, ਜਿਹਨੂੰ ਸਾਬੋਟਾਈਜ਼ ਕਰਕੇ ਸਰਕਾਰ ਨੇ ਉਹਦੇ ਮੁਕਾਬਲੇ ਤੇ ਕੈਟਾਂ ਟੌਟਾਂ ਵਾਲਾ ਇੱਕ ਅਕਾਲੀ ਦਲ, ਬਾਦਲ ਅਕਾਲੀ ਦਲ ਖੜਾ ਕਰਤਾ, ਜਿਹਨੂੰ ਇੰਨੀ ਜ਼ਿਆਦਾ ਹਮਾਇਤ ਸਪੋਰਟ ਮਿਲੀ ਕਿ 1997 ਚ ਸਰਕਾਰ ਬਣਾ ਕੇ ਉਹਨੇ ਸਿੱਖ ਕੌਮ ਦੀ ਲੜਾਈ ਜਿਹੜੀ ਆ ਉਹ ਕਰਾਹੇ ਵੀ ਪਾਤੀ ਤੇ ਹਰਾ ਵੀ ਦਿੱਤੀ। ਇਸ ਸਾਰੇ ਸਮੇਂ ਦੌਰਾਨ ਇਹ ਮੰਨਿਆ ਜਾਂਦਾ ਕਿ 25,000 ਤੋਂ ਉੱਪਰ ਸਿੱਖਾਂ ਦਾ, ਪੰਜਾਬ ਦੇ ਲੋਕਾਂ ਦਾ ਕਤਲੇਆਮ ਹੋਇਆ। ਇਹ ਸਾਰਾ ਕਤਲੇਆਮ ਕਿੱਥੋਂ ਸ਼ੁਰੂ ਹੋਇਆ ਸੀ? ਇਹ ਸ਼ੁਰੂ ਹੋਈ ਆ ਕਹਾਣੀ ਜਿੱਦਣ 31 ਮਈ 1981 ਨੂੰ ਜਿਹੜਾ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਦੇ ਲਈ ਸੰਘਰਸ਼ ਸੀ, ਜਿਹਦੇ ਵਿੱਚ ਆਮ ਪੰਜਾਬੀ, ਆਮ ਹਿੰਦੂ ਸਿੱਖ ਨੇ, ਅੰਮ੍ਰਿਤਸਰ ਦੇ ਸਾਰੇ ਲੋਕਾਂ ਨੇ ਸਾਂਝੇ ਤੌਰ ਤੇ ਹਿੱਸਾ ਲੈਣਾ ਸੀ। ਇਸ ਨੂੰ ਕਿਹਨੇ ਖਰਾਬ ਕੀਤਾ ਸੀ, ਕਿਹਨੇ ਸਾਬੋਟਾਈਜ਼ ਕੀਤਾ ਸੀ? ਆ ਬੀਜੇਪੀ ਵਾਲਿਆਂ ਨੇ, ਭਾਜਪਾ ਵਾਲਿਆਂ ਨੇ। ਸੋ ਅੱਜ ਉਹ ਬੀਜੇਪੀ ਇੱਕ ਸਿੱਖ ਨੂੰ, ਜਗਮੋਹਨ ਸਿੰਘ ਰਾਜੂ ਨੂੰ, ਉਹਨੂੰ ਮੂਹਰੇ ਲਾ ਕੇ ਜੋ ਕੁਝ ਕਰਨ ਜਾ ਰਹੀ ਆ, ਇਹਨੂੰ ਜੇ ਆਪਾਂ ਪੇਂਡੂ ਬੋਲੀ ਚ ਬੋਲੀਏ, ਇਹਨੂੰ ਕਹਿੰਦੇ ਆ ਥੁੱਕ ਕੇ ਚੱਟਣਾ। ਜੇ ਇਹ ਗੱਲ ਇੰਨੀ ਸਹੀ ਆ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬੀੜੀ ਸਿਗਰਟ ਬੰਦ ਹੋਣੀ ਚਾਹੀਦੀ ਆ, ਤਾਂ ਭਾਈ ਉਦੋਂ ਫਿਰ 40 ਸਾਲ ਪਹਿਲਾਂ ਜੋ ਕੁਝ ਤੁਸੀਂ ਕਰਤੂਤ ਕੀਤੀ ਆ, ਜਿਸ ਤਰੀਕੇ ਨਾਲ ਕਤਲੇਆਮ ਕਰਾਇਆ, ਇੰਨੀਆਂ ਜਾਨਾਂ ਗਈਆਂ, ਇੰਨਾ ਪੰਜਾਬ ਦਾ ਘਾਣ ਹੋਇਆ, ਜਿਹਦੇ ਵਿੱਚੋਂ ਸਿੱਖਾਂ ਕੋਲੇ ਕੋਈ ਰਾਹ ਨਹੀਂ ਬਚਿਆ ਖਾਲਿਸਤਾਨ ਤੋਂ ਬਗੈਰ, ਉਹ ਸਾਰਾ ਕੁਝ ਫਿਰ ਕੀ ਸੀ? ਸੋ ਆ ਜਿਹੜਾ ਜਗਮੋਹਨ ਸਿੰਘ ਰਾਜੂ ਆ, ਮੈਂ ਹਰ ਇੱਕ ਭਰਾ ਨੂੰ ਬੇਨਤੀ ਕਰਦਾ ਕਿ ਅੱਜ ਇਹ ਇੰਡੀਅਨ ਐਕਸਪ੍ਰੈਸ ਵਿੱਚ ਖਬਰ ਛਪੀ ਹੈ ਬਈ ਦਹਾਕਿਆਂ ਬਾਅਦ ਹੁਣ ਬੀਜੇਪੀ ਲੀਡਰ ਜਿਹੜਾ ਹੈ ਉਹ ਨਵੇਂ ਸਿਰਿਓਂ ਇੱਕ ਜਿਹੜੀ ਸਥਿਤੀ ਆ ਉਹ ਬਣਾ ਰਿਹਾ। ਪਹਿਲਾਂ ਇਹਦੀ ਸ਼ਕਲ ਸੂਰਤ ਦੇਖੋ ਕਿ ਇਸ ਰਾਜੂ ਲੀਗਲ ਟਰਸਟ, ਇਸ ਬੰਦੇ ਨੇ ਪਹਿਲਾਂ ਵੀ ਕਈ ਇਹੋ ਜਿਹੀਆਂ ਚੋਲ ਮੋਲ ਜੇ ਕਰਨ ਵਾਲੀਆਂ ਸਿਆਸੀ ਕਲਾਬਾਜ਼ੀਆਂ ਵਰਗੇ ਬਿਆਨ ਦਿੰਦਾ ਰਹਿੰਦਾ, ਪਰ ਇਹਦਾ ਕਦੇ ਕਿਸੇ ਨੇ ਨੋਟਿਸ ਨਹੀਂ ਲਿਆ। ਪਰ ਆ ਜਿਹੜਾ ਅੱਜ ਇਹਨੇ ਕੰਮ ਕੀਤਾ ਹੈ, ਇਹ ਇੰਨਾ ਮਨ ਨੂੰ ਅਜੀਬ ਲੱਗਿਆ ਕਿ ਤੇਰੀ ਜਿਹੜੀ ਪਾਰਟੀ ਆ ਬੀਜੇਪੀ, ਇਹਨੇ ਤਾਂ ਸਾਰਾ ਇੱਥੇ ਪੰਜਾਬ ਦੇ ਵਿੱਚ ਲਹੂ ਦਾ ਦਰਿਆ ਵਗਵਾਇਆ। ਜਿਹੜਾ ਲਾਲ ਕ੍ਰਿਸ਼ਨ ਅਡਵਾਨੀ ਆਪਦੀ ਕਿਤਾਬ ਵਿੱਚ ਕਹਿੰਦਾ ਹੈ ਕਿ ਇੰਦਰਾ ਤਾਂ ਇਹ ਕੰਮ ਕਰਦੀ ਨਹੀਂ ਸੀ, ਅਸੀਂ ਜ਼ੋਰ ਦੇ ਕੇ ਕਰਵਾਇਆ। ਇਸੇ ਤਰੀਕੇ ਨਾਲ ਹੋਰ ਬਹੁਤ ਕੁਝ ਆ, ਪਰ ਸਭ ਤੋਂ ਜਿਹੜੀ ਗੱਲ ਜਿੱਥੇ ਆਪਾਂ ਪੁਆਇੰਟ ਜਿਹੜਾ ਚੱਲ ਰਿਹਾ ਕਿ ਉਸ ਮੌਕੇ ਅੰਮ੍ਰਿਤਸਰ ਦਾ ਆਮ ਹਿੰਦੂ ਜਿਹੜਾ ਸੀ ਉਹ 31 ਮਈ ਵਾਲੇ ਇਸ ਇਮਾਰਤ ਦਾ ਹਿੱਸਾ ਬਣਨ ਨੂੰ ਰਾਜੀ ਸੀ, ਜਿਹਨੂੰ ਮੁਕਰਾ ਕੇ, ਜਿਹਨੂੰ ਫਿਰਕਾ ਪ੍ਰਸਤੀ ਨਾਲ ਲਬਰੇਜ਼ ਕਰਕੇ ਦੂਜੇ ਪਾਸੇ ਤੋਰਿਆ, ਤਾਂ ਉਹਨਾਂ ਨੇ ਤੋਰਿਆ ਜਿਹੜੇ ਬੀਜੇਪੀ ਨਾਲ ਅਲਾਇੰਸ ਕਰਦੇ ਲੋਕ। ਅੱਜ ਜਗਮੋਹਨ ਰਾਜੂ ਜਿਹੜਾ ਹੈ ਇਹ ਇਸ ਤਰੀਕੇ ਨਾਲ ਲਾਈਮਲਾਈਟ ਚ ਆਉਣਾ ਚਾਹੁੰਦਾ। ਇਹ ਪੰਜਾਬ ਦੇ ਵਿੱਚ ਆਮ ਲੋਕਾਂ ਨੂੰ ਵਹਿਮ ਭਰਮ ਸਿਰਜਣਾ ਚਾਹੁੰਦਾ ਹੈ ਕਿ ਬੀਜੇਪੀ ਤਾਂ ਬੜੀ ਚੰਗੀ ਆ। ਦੇਖ ਲਓ, ਨਾ ਤਾਂ ਅਕਾਲੀ ਇਸ ਗੱਲ ਦਾ ਨਾਂ ਲੈਂਦੇ ਆ, ਨਾ ਕੋਈ ਹੋਰ ਕਿਸੇ ਨੂੰ ਫਿਕਰ ਆ। ਮੈਨੂੰ ਬੜਾ ਫਿਕਰ। ਹਾਲਾਂਕਿ ਇੱਥੇ ਸਾਡੇ ਕੁਝ ਸਿੱਖ ਨੌਜਵਾਨ ਜਿਹੜੇ ਲੋਕਲ ਲੈਵਲ ਤੇ ਸਰਗਰਮ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ, ਉਹ 15-20 ਦਿਨੀ ਦਰਬਾਰ ਸਾਹਿਬ ਦੇ ਨੇੜ ਦੀਆਂ ਦੁਕਾਨਾਂ ਤੇ ਜਾ ਕੇ ਉਹਨਾਂ ਨੂੰ ਮਾੜੇ ਕੰਮਾਂ ਤੋਂ ਰੋਕਦੇ ਆ, ਕਿਉਂਕਿ ਕਈ ਗਲਤ ਨਜਾਇਜ਼ ਕੰਮ ਇਸ ਇਲਾਕੇ 'ਚ ਚੱਲਦੇ ਆ। ਹੋਰ ਗੱਲਾਂ ਤਾਂ ਚਲੋ ਬਾਅਦ 'ਚ ਕਦੇ ਡਿਸਕਸ ਕਰਾਂਗੇ, ਪਰ ਇੱਥੇ ਤੰਬਾਕੂ ਜਿਹਨੂੰ ਸਾਡੇ ਧਰਮ 'ਚ ਜਗਤ ਝੂਠ ਮੰਨਿਆ ਜਾਂਦਾ, ਉਹ ਬੜੇ ਵੱਡੇ ਪੱਧਰ ਤੇ ਵਿਕਦਾ ਤੇ ਬੜੀ ਵਾਰ ਖਲਾਰਾ ਪੈਂਦਾ। ਉਹਨਾਂ ਨੂੰ, ਦੁਕਾਨਾਂ ਵਾਲਿਆਂ ਨੂੰ ਇਹ ਲੋਕ ਜਦੋਂ ਫੜਦੇ ਆ, ਕਈ ਵਾਰੀ ਵਾਧਾ ਘਾਟਾ ਵੀ ਹੋ ਜਾਂਦਾ। ਉਹ ਇਹ ਜਿਹੜੀ ਗੱਲ ਅੱਜ ਜਗਮੋਹਨ ਸਿੰਘ ਰਾਜੂ ਕਹਿ ਰਿਹਾ, ਇਹ ਗੱਲ ਪੰਜਾਬ ਦੀ ਧਰਤੀ ਤੇ ਪਹਿਲੇ ਦਿਨ ਤੋਂ ਹੀ ਚੱਲਦੀ ਆ ਰਹੀ ਆ, ਪਰ ਹੁਣ ਇਹਦੇ ਉੱਤੇ ਸਿਆਸਤ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ। ਇਸ
ਮਈ 1981 ਵਾਲੇ ਘਟਨਾਕ੍ਰਮ ਦੇ ਬਾਰੇ ਸਾਡੇ ਹਰੇਕ ਭਰਾ ਨੂੰ ਬਹੁਤ ਡਿਟੇਲ ਨਾਲ ਜਾਣਕਾਰੀ ਹੋਣੀ ਚਾਹੀਦੀ ਆ ਕਿ ਅਸਲੀ ਲਾਗੂ ਕਿਵੇਂ ਬੀਜੇਪੀ ਨੇ ਲਾਏ ਸੀ। ਕਾਂਗਰਸ ਨੇ ਬਾਅਦ ਵਿੱਚ ਦਰਬਾਰਾ ਸਰਕਾਰ ਨੇ ਫਿਰ ਜ਼ੁਲਮ ਕੀਤਾ, ਜਿਹੜਾ 1984 ਤੋਂ ਬਾਅਦ ਤਾਂ ਫਿਰ ਕੋਈ ਕਸਰ ਰਹੀ ਨਹੀਂ ਗਈ। ਅੱਜ ਆਪ ਇਹ ਦੁੱਧ ਧੋਤੇ ਬਣਦੇ ਫਿਰਦੇ ਆ ਕਿ ਜੀ ਅਸੀਂ ਤਾਂ ਬੀਜੇਪੀ ਵਾਲੇ ਬਹੁਤ ਚੰਗੇ ਆ, ਅਸੀਂ ਤਾਂ ਦੇਖੋ ਜੀ ਵੀਰਵਾਲ ਦਿਵਸ ਮਨਾ ਰਹੇ ਆ, ਅਸੀਂ ਤਾਂ ਜੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਕੇ ਦਿੱਤਾ ਹੈ, ਅਸੀਂ ਤਾਂ ਜੀ ਲਾਲ ਕਿਲੇ ਵਿੱਚ 9ਵੇਂ ਪਾਤਸ਼ਾਹ ਦਾ ਦਿਨ ਮਨਾਉਂਦੇ ਆ। ਕਈ ਏਦਾਂ ਦੇ ਸ਼ੋਸ਼ੇ ਜੇ ਕਰਕੇ ਜਿਹੜੇ ਭੋਲੇ ਭੰਡਾਰੇ ਸਿੱਖ ਨੇ ਉਹਨਾਂ ਨੂੰ ਮਗਰ ਵੀ ਲਾਈ ਫਿਰਦੇ ਆ। ਤੇ ਆ ਜਗਮੋਹਨ ਰਾਜੂ ਵਰਗੇ ਆ ਜਿਹੜੇ, ਇਹਨਾਂ ਨੂੰ ਤਾਂ ਇਹ ਵੀ ਨਹੀਂ ਸ਼ਰਮ ਕਿ ਇਹ ਬੀਜੇਪੀ ਉਹੀ ਆ ਜਿਹਦੇ ਲੀਡਰ ਹਰਬੰਸ ਲਾਲ ਖੰਨੇ ਦੀ ਕਮਾਂਡ ਹੇਠ 1984 ਨੂੰ 14 ਫਰਵਰੀ ਨੂੰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦਰਬਾਰ ਸਾਹਿਬ ਦਾ ਮਾਡਲ ਜਿਹੜਾ ਰੇਲਵੇ ਸਟੇਸ਼ਨ ਤੇ ਬਣਿਆ ਹੋਇਆ, ਉਹਨੂੰ ਬਹੁਤ ਬੇਰਹਿਮੀ ਨਾਲ ਤੋੜਿਆ ਭੰਨਿਆ ਗਿਆ। ਤੇ ਜਿਹੜੀ ਉੱਥੇ ਚੌਥੇ ਪਾਤਸ਼ਾਹ ਦੀ ਇੱਕ ਤਸਵੀਰ ਲੱਗੀ ਹੁੰਦੀ ਸੀ, ਉਹ ਭੰਨ ਕੇ ਉਹਦੇ ਉੱਤੇ ਸੈਕਟਾਂ ਬੀੜੀਆਂ ਪਾਈਆਂ ਗਈਆਂ। ਅੱਜ ਇਹ ਕਹਿੰਦੇ ਆ ਜੀ ਸਾਨੂੰ ਬੜਾ ਫਿਕਰ ਆ ਵੀ ਤੰਬਾਕੂ ਤੇ ਸ਼ਰਾਬ ਨਹੀਂ ਅੰਦਰ ਹੋਣੇ ਚਾਹੀਦੇ। ਉਦੋਂ ਤਾਂ ਸਾਰੀ ਬੀਜੇਪੀ ਸਿੱਖਾਂ ਨੂੰ ਚੜਾ ਰਹੀ ਸੀ ਕਿ ਆਹ ਤੁਹਾਡੇ ਦਰਬਾਰ ਸਾਹਿਬ ਦਾ ਮਾਡਲ ਕੀਚੜਾ ਕੀਤਾ ਪਿਆ। ਤੇ ਇੰਦਰਾ ਗਾਂਧੀ ਨੂੰ, ਕਾਂਗਰਸੀਆਂ ਨੂੰ ਟੌਰ ਮਾਰਦੇ ਸੀ ਕਿ ਤੇਤੋਂ ਨਹੀਂ ਕੁਝ ਹੋਣਾ, ਆਹ ਦੇਖ ਅਸੀਂ ਮਾਡਲ ਭੰਨਤਾ। ਤੇ ਬਾਅਦ ਵਿੱਚ ਇਸ ਖਬਰ ਦੇ ਉੱਤੇ ਹੀ ਵੱਡੀ ਆਪਦੀ ਟੌਰ, ਆਪਦੀ ਪੰਥ, ਆਪਦੇ ਲੋਕਾਂ ਦੇ ਵਿੱਚ, ਹਿੰਦੂ ਕੱਟੜਵਾਦੀਆਂ ਦੇ ਵਿੱਚ ਵੋਟ ਬੈਂਕ ਦੀ ਪੋਲਿਟਿਕਸ ਦੇ ਤਹਿਤ ਇੰਦਰਾ ਨੇ ਫਿਰ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ। ਸੋ ਇਹ ਜਿਹੜਾ ਅੱਜ ਸਾਰਾ ਕੁਝ ਅਖਬਾਰ 'ਚ ਜਦੋਂ ਛਪਿਆ, ਮਨ ਬੜਾ ਹੈਰਾਨ ਪਰੇਸ਼ਾਨ ਹੋਇਆ ਕਿ ਦੇਖੋ ਕਿੰਨੇ ਮਕਾਰ, ਕਿੰਨੇ ਛਾਤਰ, ਕਿੰਨੇ ਘਟੀਆ ਤੇ ਕਿੰਨੇ ਨੀਚ ਲੋਕ ਨੇ। ਪਹਿਲਾਂ ਇਹਨਾਂ ਨੇ ਹੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦਿਵਾਉਣ ਦੇ ਖਿਲਾਫ ਲੋਕਾਂ ਦੇ ਵਿੱਚ ਜ਼ਹਿਰ ਬੀਜੀ, ਜਿਹਨੇ ਸਾਡਾ ਹਜ਼ਾਰਾਂ ਲੋਕਾਂ ਦਾ ਘਾਣ ਕਰਾਇਆ। ਅੱਜ ਆਪ ਬੀਬੇ ਬਾਰਕ ਜੇ ਬਣ ਕੇ ਆ ਕੇ ਫੇਰ ਖੜ ਗਏ ਕਿ ਅਸੀਂ ਆ ਜੀ ਪੰਜਾਬ ਦਾ, ਪੰਥ ਦਾ, ਸਿੱਖਾਂ ਦਾ ਦਰਦ ਰੱਖਦੇ, ਬਾਕੀ ਰਹਿ ਕੇ ਤੁਰੇ ਫਿਰਦੇ ਆ। ਹੁਣ ਇਹ ਉਹੀ ਬੀਜੇਪੀ ਆ ਜਿਹਨੇ ਹਮੇਸ਼ਾ ਠੱਗੀ, ਹੇਰਾ ਫੇਰੀ, 400 BC ਤੇ ਲੱਕ ਬੰਨਿਆ ਹੋਇਆ। ਪਤਾ ਨਹੀਂ ਕਿਵੇਂ ਸਾਡੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਇਸ ਬੀਜੇਪੀ ਦੇ ਹੱਕ ਵਿੱਚ ਭੁਗਤਣ ਨੂੰ ਜਾਇਜ਼ ਦਰਸਾਉਂਦੇ ਫਿਰਦੇ ਆ। ਇੱਕ ਤਾਂ ਉਹਨਾਂ ਨੇ ਸਪਸ਼ਟੀਕਰਨ ਦਿੱਤਾ, ਛਪਿਆ ਸਾਰੇ ਵੀ ਅਸੀਂ ਠੀਕ ਕੀਤਾ ਜੀ, ਸਾਡਾ ਜੇ ਆ ਉਹ ਆ, ਚਲੋ। ਪਰ ਇੱਕ ਉਹਨਾਂ ਨੇ ਵਾਰਨਿੰਗ, ਚੇਤਾਵਨੀ, ਜਿਵੇਂ ਧਮਕੀ ਦੇਈਦੀ ਆ, ਉਹ ਵੀ ਕੰਮ ਕੀਤਾ ਵੀ ਜਿਹੜੇ ਲੋਕ ਵਿਰੋਧ ਕਰਦੇ ਆ। ਤੇ ਇਹ ਵੀ ਗੱਲ ਦੇਖਣ ਨੂੰ ਮਿਲ ਰਹੀ ਆ ਕਿ ਜਿਹੜੇ ਲੋਕ ਇਸ ਸਿੱਖੀ ਅਤੇ ਸਿੱਖਾਂ ਦੀ ਦੁਸ਼ਮਣ ਜਮਾਤ ਬੀਜੇਪੀ ਦਾ ਹਮਾਇਤ ਕਰਨ ਕਰਕੇ ਦਮਦਮੀ ਟਕਸਾਲ ਪ੍ਰਤੀ ਆਪਦਾ ਇਤਰਾਜ਼, ਆਪਦਾ ਰੋਸ ਦਿਖਾ ਰਹੇ ਨੇ, ਉਹਨਾਂ ਦੇ ਬਾਰੇ ਸੋਸ਼ਲ ਮੀਡੀਆ ਤੇ ਕਾਫੀ ਮਾੜਾ ਚੰਗਾ, ਗੰਦਾ, ਭੈੜਾ ਲਿਖਿਆ ਜਾ ਰਿਹਾ। ਸਭ ਤੋਂ ਜਿਹੜੀ ਭੈੜੀ ਗੱਲ ਇਸ ਘਟਨਾਕ੍ਰਮ 'ਚ ਨੰਗੀ ਹੋਈ ਆ, ਉਹ ਬਹੁਤ ਹੀ ਜ਼ਿਆਦਾ ਸ਼ਰਮਨਾਕ ਆ। ਇਹਨਾਂ ਦੇ ਇੱਕ ਸਮਰਥਕ ਨੇ ਲਿਖਿਆ ਕਿ ਜੀ ਜਦੋਂ ਬਾਦਲ ਦਲ ਦੀਆਂ ਬਰਗਾੜੀ ਬਾਈਬਲ ਕਾਂਡ ਕਰਕੇ ਜਾਂ ਹੋਰ ਕਰਤੂਤਾਂ ਕਰਕੇ ਪੰਥਕ ਧਿਰਾਂ ਇਹਨਾਂ ਨੂੰ ਮਾੜਾ ਚੰਗਾ ਬੋਲਦੀਆਂ ਸੀ, ਉਦੋਂ ਅਸੀਂ ਟਕਸਾਲੀ ਸਿੰਘਾਂ ਨੇ, ਬਾਬਾ ਹਰਨਾਮ ਸਿੰਘ ਦੇ ਹਮਾਇਤੀਆਂ ਨੇ ਉਹਨਾਂ ਪੰਥਕ ਲੋਕਾਂ ਦਾ ਮੂੰਹ ਬੰਦ ਕੀਤਾ ਸੀ। ਮੈਂ ਅਕਸਰ ਇਸ ਪ੍ਰੋਗਰਾਮ ਦੇ ਵਿੱਚ ਇਹ ਰੋਣਾ ਰਹਿਣਾ ਕਿ ਬਾਬਾ ਜਰਨੈਲ ਸਿੰਘ ਜੀ ਦੀ ਤਸਵੀਰ ਲਾ ਕੇ, ਸਿੱਖ ਸੰਘਰਸ਼ ਦੇ ਸ਼ਹੀਦਾਂ ਦੀ ਫੋਟੋ ਲਾ ਕੇ, ਜਾਂ ਦਮਦਮੀ ਟਕਸਾਲ ਦਾ ਨਾਂ ਵਰਤ ਕੇ ਬਹੁਤ ਸਾਰੇ ਅਕਾਊਂਟ ਇਹੋ ਜਿਹੇ ਬਣਾਏ ਗਏ ਜਿਹੜੇ ਪੂਰਾ ਜਤਾਉਂਦੇ ਆ ਕਿ ਸਾਡਾ ਸੰਬੰਧ ਟਕਸਾਲ ਨਾਲ ਆ,
ਤੇ ਉਹ ਬਾਦਲ ਦਲ ਦੀਆਂ ਕਰਤੂਤਾਂ ਦਾ ਵਿਰੋਧ ਕਰਨ ਵਾਲੇ ਸਿੱਖਾਂ ਦੇ ਉੱਤੇ ਬਹੁਤ ਨੀਚਤਾ ਭਰੇ ਹਮਲੇ ਜਿਹੜੇ ਨੇ ਗੰਦੀ ਬੋਲੀ ਵਿੱਚ ਉਹ ਕਰਦੇ ਰਹੇ। ਹੁਣ ਅਗਲਿਆਂ ਨੇ ਲਿਖ ਕੇ ਦਿੱਤਾ, ਜਦੋਂ ਰੌਲਾ ਪਿਆ ਇਹਨਾਂ ਦਾ, ਜਦੋਂ ਬਾਦਲ ਦਲ ਦੇ ਲੀਡਰਾਂ ਨੇ ਵਿਰੋਧ ਕੀਤਾ ਬਾਬੇ ਧੁੰਮੇ ਦਾ ਕਿ ਤੁਸੀਂ ਬੀਜੇਪੀ ਦਾ ਸਾਥ ਕਿਉਂ ਦਿੱਤਾ, ਪਰ ਐਨ ਇਸ ਚਰਚਾ ਦੌਰਾਨ ਇਹ ਗੱਲ ਨੰਗੀ ਹੋਈ ਕਿ ਦੇਖੋ ਜੀ, ਅਸੀਂ ਤਾਂ ਬਾਬਾ ਜੀ ਦੇ ਪੱਕੇ ਸਮਰਥਕ ਹਾਂ, ਅਸੀਂ ਤਾਂ ਉਦੋਂ ਇਹਨਾਂ ਦੇ ਹੱਕ ਵਿੱਚ ਅਕਾਲੀਆਂ ਦੇ ਖੜ ਕੇ ਪੰਥਕ ਲੋਕਾਂ ਨੂੰ ਗਾਲਾਂ ਕੱਢਦੇ ਰਹੇ। ਸੋ ਇਹ ਗੱਲ ਦਾ ਨੰਗਾ ਹੋਣਾ ਜ਼ਰੂਰੀ ਸੀ, ਚੰਗੀ ਗੱਲ ਆ। ਪਰ ਬਾਬਾ ਹਰਨਾਮ ਸਿੰਘ ਜੀ ਨੂੰ ਜਾਂ ਦਮਦਮੀ ਟਕਸਾਲ ਨੂੰ ਲੋਕ ਕਿਉਂ ਇਸ ਤਰੀਕੇ ਨਾਲ ਰੋਸ ਦਿਖਾ ਰਹੇ ਨੇ, ਇਹ ਗੱਲ ਸਮਝਣ ਦੀ ਲੋੜ ਆ। ਦਮਦਮੀ ਟਕਸਾਲ ਦਾ ਸਿੱਖ ਸੰਘਰਸ਼ ਦੇ ਵਿੱਚ ਬਾਬਾ ਜਰਨੈਲ ਸਿੰਘ ਕਰਕੇ ਜੋ ਅਦਬ ਸਤਿਕਾਰ ਹੈ, ਜਿਸ ਤਰੀਕੇ ਨਾਲ 1981 ਦੇ ਵਿੱਚ ਲਾਲਾ ਜਗਤ ਨਾਰਾਇਣ ਦੇ ਕਤਲ ਤੋਂ ਬਾਅਦ ਬਾਬਾ ਜਰਨੈਲ ਸਿੰਘ ਦੀ ਗ੍ਰਿਫਤਾਰੀ ਦੇ ਮਗਰੋਂ ਬੱਬਰ ਖਾਲਸਾ ਦੇ ਸਿੰਘਾਂ ਨੇ ਮੋਟਰਸਾਈਕਲ ਦੇ ਉੱਤੇ ਚੜ੍ਹ ਕੇ ਕੌਮ ਦਾ ਹੱਕ ਲਿਆ, ਤੇ ਜਿਸ ਤਰੀਕੇ ਨਾਲ ਦਲ ਖਾਲਸਾ ਨੇ ਭਾਰਤ ਦਾ ਹਵਾਈ ਜਹਾਜ਼ ਅਗਵਾ ਕਰਕੇ ਸਾਰੀ ਜਵਾਨੀ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਗਾਲਤੀ, ਭਾਈ ਗਜਿੰਦਰ ਸਿੰਘ, ਭਾਈ ਸਤਨਾਮ ਸਿੰਘ ਪੌਂਟਾ ਸਾਹਿਬ, ਭਾਈ ਤੇਜਿੰਦਰਪਾਲ ਸਿੰਘ, ਭਾਈ ਜਸਵੀਰ ਸਿੰਘ ਤੇ ਭਾਈ ਕਰਨ ਸਿੰਘ, ਜਿਸ ਤਰੀਕੇ ਨਾਲ ਦਸ਼ਮੇਸ਼ ਰੈਜੀਮੈਂਟ ਆਫ ਖਾਲਿਸਤਾਨ ਫੈਡਰੇਸ਼ਨ ਦੇ ਸਿੰਘਾਂ ਨੇ, ਅਕਾਲ ਫੈਡਰੇਸ਼ਨ ਵਾਲਿਆਂ ਨੇ, ਅਕਾਲੀ ਲੀਡਰਸ਼ਿਪ ਨੇ, ਉਸ ਮੌਕੇ ਜਥੇਦਾਰ ਚੌੜਾ ਤੇ ਹੋਰਾਂ ਨੇ ਸੰਤਾਂ ਦੀ ਰਿਹਾਈ ਦੇ ਲਈ ਮੋਰਚਾ ਲਾਇਆ। ਉਹ ਸਾਰਾ ਕੁਝ ਇਸ ਤਰ੍ਹਾਂ ਨਾਲ ਹੋਇਆ ਕਿ ਵੱਡੇ ਮਹਾਂਪੁਰਸ਼ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਕਸਰ ਇਹ ਗੱਲ ਕਹਿੰਦੇ ਸੀ ਕਿ ਮੈਨੂੰ ਖਾਲਸਾ ਪੰਥ ਨੇ ਮੁੱਲ ਖਰੀਦ ਲਿਆ, ਕਿਉਂਕਿ ਇਹ ਗੱਲ ਸਾਫ਼ ਦਿਖਦੀ ਸੀ ਕਿ ਸੰਤਾਂ ਦਾ ਝੂਠੇ ਮੁਕਾਬਲੇ ਬਣਾ ਕੇ ਕਤਲ ਕੀਤਾ ਜਾ ਸਕਦਾ। ਜੋ ਕੁਝ ਚੰਦੋ ਕਲਾਂ ਵਾਪਰਿਆ, ਜਿਸ ਤਰੀਕੇ ਨਾਲ ਉੱਥੇ ਬਾਣੀ ਦੀਆਂ ਪੋਥੀਆਂ ਨੂੰ ਅੱਗਾਂ ਲਾਈਆਂ, ਜਿਸ ਤਰੀਕੇ ਨਾਲ ਖਾਲਸਾ ਕਾਲਜ ਦੇ ਵਿੱਚ ਇੱਥੇ ਡਾਂਗ ਗੋਲੀ ਚੱਲੀ, ਜਿਸ ਤਰੀਕੇ ਨਾਲ ਸੰਤਾਂ ਦੀ ਗ੍ਰਿਫਤਾਰੀ ਤੋਂ ਬਾਅਦ 1.5 ਦਰਜਨ ਸਿੰਘ ਸ਼ਹੀਦ ਕੀਤੇ, ਉਸ ਮਾਹੌਲ ਦੇ ਵਿੱਚ ਇਹ ਸਾਫ਼ ਦਿਖਦਾ ਸੀ ਕਿ ਸੰਤਾਂ ਦਾ ਕਿਤੇ ਝੂਠੇ ਮੁਕਾਬਲੇ ਵਿੱਚ ਕਤਲ ਨਾ ਕਰ ਦੇਣ। ਇਹ ਗੱਲ ਬੜੀ ਵੇਰ ਉਹਨਾਂ ਦਿਨਾਂ 'ਚ ਚੱਲੀ ਜਦੋਂ ਮਹਾਂਪੁਰਸ਼ ਬੰਬੇ ਦੌਰੇ ਤੇ ਗਏ ਆ। ਉਸ ਮੌਕੇ ਵੀ ਇਸ ਗੱਲ ਦੀ ਚਰਚਾ ਛਿੜਦੀ ਰਹੀ ਆ ਕਿ ਜੀ ਸੰਤਾਂ ਨੂੰ ਕਿਸੇ ਤਰੀਕੇ ਨਾਲ ਉੱਥੇ ਝੂਠੇ ਮੁਕਾਬਲੇ 'ਚ ਸ਼ਹੀਦ ਕੀਤਾ ਜਾ ਸਕਦਾ। ਇਹ ਸਾਰੀ ਗੱਲ ਦੇ ਮੁਤਲਕ ਜਿਸ ਤਰੀਕੇ ਨਾਲ ਟਕਸਾਲ ਨਾਲ ਸੰਤ ਭਿੰਡਰਾਂ ਵਾਲਿਆਂ ਨਾਲ ਖਾਲਸਾ ਪੰਥ ਨੇ ਖੜ ਕੇ ਆਪਦਾ ਫਰਜ਼ ਨਿਭਾਇਆ, ਤਾਂ ਹੁਣ ਫਿਰ ਉਸੇ ਖਾਲਸਾ ਪੰਥ ਨੂੰ ਇਹ ਹੱਕ ਵੀ ਹੈ ਕਿ ਉਹ ਟਕਸਾਲ ਦੇ ਮੌਜੂਦਾ ਮੁਖੀ ਦੇ ਵੱਲੋਂ ਲਏ ਗਏ ਫੈਸਲਿਆਂ ਬਾਰੇ ਆਪਦਾ ਵਿਰੋਧ ਦਰਜ ਕਰਾਵੇ। ਜੇਕਰ ਕੋਈ ਕਹਿੰਦਾ ਕਿ ਸਾਡਾ ਜੀ ਨਿੱਜੀ ਅਸੀਂ ਜਿਵੇਂ ਮਰਜ਼ੀ ਕਰੀਏ, ਇਹ ਗੱਲਾਂ ਚੱਲਦੀਆਂ ਨਹੀਂ ਹੁੰਦੀਆਂ। ਫਿਰ ਇਸੇ ਪੰਥ ਨੇ ਜਦੋਂ ਕਿਸੇ ਨੇ ਸੰਸਥਾ ਨੂੰ ਨਿੱਜੀ ਬਣਾਇਆ, ਉਹਦੇ ਨਾਲ ਕੀਤਾ ਕੀ ਆ, ਉਹ ਬਾਬਾ ਹਰਨਾਮ ਸਿੰਘ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਪੁੱਛ ਲੈਣ। ਸ਼੍ਰੋਮਣੀ ਅਕਾਲੀ ਦਲ ਖਾਲਸਾ ਪੰਥ ਦੀ ਜਮਾਤ ਸੀ। ਜਦੋਂ ਬਾਦਲ ਪਰਿਵਾਰ ਨੇ ਨਿੱਜੀ ਸੰਸਥਾ ਬਣਾਉਣਾ ਚਾਹਿਆ ਤਾਂ ਅੱਜ ਕੋਈ ਬੇਰਾ ਬੱਟੇ ਨਹੀਂ ਸਿਆਣਦਾ ਬਾਦਲ ਪਰਿਵਾਰ ਨੂੰ। ਕਲਪਦੇ ਫਿਰਦੇ ਆ, ਕੰਧਾਂ 'ਚ ਟੱਕਰਾਂ ਮਾਰਦੇ ਫਿਰਦੇ ਆ। ਅੱਜ ਸੁਖਬੀਰ ਸਿੰਘ ਬਾਦਲ ਦਾ, ਬਲਵਿੰਦਰ ਸਿੰਘ ਭੂੰਦੜ ਦਾ ਤੇ ਸ਼ਾਇਦ ਹਰਜਿੰਦਰ ਸਿੰਘ ਧਾਮੀ ਦਾ ਅੱਜ ਟਵਿੱਟਰ ਤੇ ਜਾਂ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਇਹ ਬਿਆਨ ਆਏ ਨੇ ਕਿ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੇ ਖਿਲਾਫ ਕੋਈ ਮਾੜੇ ਸ਼ਬਦ ਨਾ ਵਰਤੋ, ਜਾਂ ਅਕਾਲ ਤਖਤ ਸਾਹਿਬ ਮਹਾਨ ਹੈ, ਏਦਾਂ ਦੀ ਕੋਈ ਗੱਲ ਚੱਲੀ। ਇਹਦੀ ਚਰਚਾ ਜਦੋਂ YouTube ਚੈਨਲਾਂ ਤੇ ਆਈ ਤਾਂ ਸਾਰੇ ਲੋਕਾਂ ਨੇ, ਸਾਰੀ ਦੁਨੀਆ ਨੇ ਇਹੀ ਕਿਹਾ ਵੀ ਸਾਨੂੰ ਪਤਾ ਤੁਹਾਡਾ ਜਿੰਨਾ ਤੁਸੀਂ ਸਤਿਕਾਰ ਕਰਦੇ ਹੋ, ਇਹ ਤੁਹਾਡੇ ਹੀ ਚੰਦ ਚਾੜੇ ਹੋਏ ਨੇ। ਬੜੀ ਦੂਰ ਦੀ ਗੱਲ ਜੇ ਨਾ ਹੀ ਕਰੀਏ ਤੇ ਆ ਵਿਰਸਾ ਸਿੰਘ ਬਲਟੋਹਾ ਨੇ ਤੇ ਹਰਵਿੰਦਰ ਸਿੰਘ ਸਰਨਾ ਨੇ 15 ਦਿਨ ਪਹਿਲਾਂ ਕੀ ਕੁਛ ਕੀਤਾ,
तो अज तुसी धामी साहब जी, भुंदड़ साहब जी, सुखबीर साहब जी, तुहाडा साफ पुणा साफ दिखदा। ये चोचड़ेबाजियां छड्डो। ये लोग क्यों कहण लगे आ ये गल? क्योंकि बादल परिवार ने निजी मन लिया भी असीं जो मर्जी करिए, जिवें जिहदा मर्जी वरतीए, असीं अकाल तख्त साहब तो जिवें मर्जी डेरे तो माफिया दवाई। यही वहम सीगा बाबा जी बादल परिवार नूं कि अकाली दल दा की बनना, किहदे नाल लड़ना, किहदियां वोटां लैणियां, असीं जिवें मर्जी करिए। ते बाबे हरनाम सिंह जी नूं इस गल दा ख्याल रखना चाहिदा कि डेरा सरसा नाल जिवें संबंध बना के बादल दल ने आपदे लई खूह पट्टिया ते अज सुखबीर जिहड़ा हैगा रोल के रखता पंथ ने, उवें ही जिहड़ा तुसीं बीजेपी दे लड़ लगे फिरदे हो, तुहातों झाल नहीं चली जानी। मैनूं एक गल चेते आ रही आ, डॉक्टर जगजीत सिंह चौहान ਉਹ संघर्ष के दौर विच भारत विच पंजाब च है नहीं सी। भावें सच्चे पातशाह ने मैनू काफ़ी सरगर्मी करने का मौका मिलिया, पर मेरा मेल उदों होया जदों 2001 दे लागे वो पंजाब आए। उन्हां बारे बहुत कुछ माड़ा 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 सुनिया होया सी। वो तो आ ने, वो तो ओ ने। जदों डॉक्टर जगजीत सिंह चौहान नाल तालमेल बनिया, ते मैं हमेशा ये गल कहना हुन्ना भी जिन्ना मच्योर प्रौढ़ सियासतदान सी, वो जिन्ना छात्र सी, जिन्ना चलाक सी, जिन्ना वो मकार कह लो, तेज तरार कह लो, जिहो जिहे दुश्मन नाल सिख कौम दा वाह पिया होया, वो डॉक्टर जगजीत सिंह चौहान ही सी जिहड़ा इहो जिहे दुश्मन नाल नजिठण लई कामयाब ते कारगर साबित हो सके। की बाबा हरनाम सिंह जी इस लायक हैगे ने? बाबा हरनाम सिंह जी नूं तां सरदार सरचांद सिंह ते लालपुरे वर्गियां ने पता नहीं की दा की कह देना। ये वो बीजेपी आ जिन्हें सारे भारत दीयां सियासी पार्टियां रोलतियां, हर सूबे दे विच उत्थों दी खेतरी पार्टी आ जिहड़ी वो पिटदी फिरदी आ भी साडे नाल रल के, जिवें पंजाब वाले बादल हुणी रुलदे फिरदे ते साडी फौर बदनामी आ ते इह आ गए सत्ता च। ਇਹ ਉਹ पार्टी आ ਜਿਹੜੇ सारे भारत ਵਿੱਚ ਕੱਲੇ हिंदी ਦਾ ਬੋਲਬਾਲਾ करना ਚਾਹੁੰਦੀ आ, बाकी ਸਾਰੀਆਂ ਬੋਲੀਆਂ ਦਾ ਭੋਗ ਪਾਉਣਾ ਚਾਹੁੰਦੀ ਹੈ। ਤੇ ਸਾਡੀ ਪੰਜਾਬੀ, ਸਾਡੀ ਗੁਰਮੁਖੀ, ਜਿਹਦੇ ਵਿੱਚ ਸਾਡਾ ਸਾਰਾ ਇਤਿਹਾਸ, ਸਾਡਾ ਸਾਰਾ ਫਲਸਫਾ, ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਤੇ ਅਸੀਂ ਉਹੋ ਜਿਹੀ ਪਾਰਟੀ ਦੀ ਹਮਾਇਤ ਕਿਉਂ ਕਰੀਏ ਜਿਹੜੀ ਪਾਰਟੀ ਕਹਿੰਦੀ ਆ कि इस मुल्क दे विच इक्को सभ्याचार, हिंदू सभ्याचार रहूगा, हिंदुस्तान में रहना है तो जय शिया राम ही कहना है। जिहड़ी पार्टी ने हजारां इहो जे गुंडे पैदा करते, पोलीटिकल एक्टिविस्ट नहीं, वो बदमाश बन गए है, जिहड़े थां थां ते आम लोकां नूं छत्तर फेर के कहंदे आ कि तुसीं कहो जय श्री राम। आपां कल एक चर्चा करके हटे हैं कि जनानी मुसलमान कश्मीरियां नूं अवा तवा बोल के वीडियो बना के पा बैठी, परचा दर्ज होया उत्ते कांगड़े दी, हिमाचल दी। इहो जिहियां हजारां ही घटनावां हर रोज वापरदियां ने। कदे किसी नूं रेल च घेर लैंदे आ, कदे किते। इह ओह पार्टी आ जिहने मुल्क दे पूरे ढांचे दे विच हिंदू कट्टड़वाद नूं, नफरत नूं, जहर नूं वंडिया, हिंदू राष्ट्र दा बुखार चढ़ाता सारिआं। नतीजा की निकलिया कि आ जिहड़ा दिल्ली का झिलमल रेलवे स्टेशन है, उत्थे एक नूं सिख नूं कहंदे भी तू श्री साहब पाई आ, तू अंदर नहीं जाना। ये तो पहला भारत दे सारे जिहड़े एयरपोर्ट ने उत्थे जिन्ने सिख जॉब करदे आ, नौकरियां करदे आ, उन्हां नूं कहता भी कोई पंज ककार जिहड़े ने श्री साहब आ वो पहन के ना आवे। ते जदों इस मसले उत्ते चर्चा छिड़ी कि जी झिलमल रेलवे स्टेशन ते सिख नूं श्री साहब, एक चैनल दे उत्ते मिथ के बहुत सारे पंजाबी हिंदुआं ने फोन कीते, वो यूट्यूब ते सोशल मीडिया ते चल रहा
कि यह किरपान ते पक्की पाबंदी लगनी चाहिए। ये जिहड़ी बीजेपी आ RSS आ बाबा हरनाम सिंह जी इहने तां आ लिआउण दे दिन कि तुहाडे ककारां दे उत्ते पाबंदी लाउण दी गल हो रही है, अगले ला भी सकदे आ। ते जिन्ने भैड़े भद्दे तरीके नाल किरपान उत्ते पाबंदी दी गल इत्थे चल रही आ, मन विच आउंदा भी कित्थे ओ कनेडा अमेरिका ते होर मुल्क जिन्हां दे लई इतिहास विच बीते दौर विच तां आपां इत्थे सब कुछ कीता, इस धरती लई, पंजाब लई, हिंदू लई कीता जो कीता, पर अगले एहसान फरामोश अकिरत घण लोक ने। ते बाबा जी नूं पता नहीं उन्हां चों की दिखदा। एक गल तां बाबा जी चंगी तरह सिख लो, समझ लो, तुसीं तुहाडी स्पष्टीकरण देण दी गल तां समझ आउंदी आ, पर जिहड़ा चेतावनियां चतूवनियां धमकियां धुमकियां वाला काम आ इह तां हुण बेड़ा लंघ गया। अज दे दौर विच हरेक नूं आपदा हक आ गल कहण दा, ते इह खालसा पंथ ने लाजमी पुछना। ते अज तां तुहाडे चेले बालकिआं नूं लगदा भी गाला गूला कढ के लोकां नूं चुप करा लांगे। अज तां तुहानूं लगदा भी जिन्ने लोकां नूं टकसाल दा होर ला के कनेडा अमेरिका दे बीजे दवाए हुए ने, ते उत्थे ओ बेचारे बिपता दे मारे हुए गरीब मावां दे पुत्त ग्रंथी रागी ढाडी कथाकार वो सारे दे सारे बेचारे कहते ने भी बाबा जी दी हुण बल्ले बल्ले करनी पैनी है, क्योंकि आपां टकसा दे नां ते आए हुए हैं इत्थे। ये जिहड़ा सारा कुछ है अज जिहड़े लोक बीजेपी नूं, RSS नूं, भगवे ब्रिगेड नूं, ब्राह्मणवाद नूं, हिंदूवाद नूं, हिंदू राष्ट्र नूं, सिखां दे कातल गरोह नूं, घट गिणतियां दे उत्ते हमले करन वाले इस धाड़वी ग्रुप नूं हमायत कर रहे ने ते जायज़ दस रहे ने। इतिहास ने बख्शना नहीं। सदियां बाद भी इतिहास दे विच जिक्र हुंदा हुंदा कि फलाने वेले फलाने ने आ काम कीता सी, और ये गल कलंक वर्गी गल, ये जिहड़ियां बातां पाईयां जा रहीआं ने कि जी नवाब कपूर सिंह नूं फिर नवाबी मिली सी, ये जी उस टाइम उस मुगल दरबार नाल, लाहौर दरबार नाल किड्डा टकराअ चल रहा सीगा ते सिखां ने तालमेल कीता ही आ। पहिलां तां इस गल नूं समझो कि ना तां अज वो दौर आ ते ना ही उहो जिहे हालात ने। इत्थे तां शरेआम भी पता, हुण तां मैं हत्थ बन के पूरी निमरता नाल बेनती करदा जिहड़े बाबे हरनाम सिंह दी बोली बोलदे सिख भरा ने साडे, बई कदे तुसीं विरसा सिंह बलटोहा नूं ही सुण लो, ਉਹੀ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦੂਗਾ ਕਿ ਬਾਦਲ ਕਿਆ ਨੇ बीजेपी नाल रहंदियां होइयां की कुछ हंडाया ते की कुछ देखिया। अज भी एक चैनल दे उत्ते बीजेपी दा जिहड़ा इत्थे ओ गाला खाण नूं रखिया होया गरेवाल, हरजीत गरेवाल, ਉਹਨੇ किते कहता जी बीजेपी तां खुद चाहुंदी आ पंजाब च अकाली दल मजबूत होवे। फिर ਉਹਦੇ जवाब विच विरसा सिंह बलटोहा पिटदा सी कि 1997 तो लैके ਜਦੋਂ सरकार बनी 3 ਮਹੀਨਿਆਂ ਦੇ ਵਿੱਚ अकाली दल नूं जिन्ना जलील किया, जिन्ना नीवा दिखाया, ते किवें असीं दिन कट्टियां करदे करदे थल्ले लगदे अखीर आके सानूं अक चबना पिया। बाबा हरनाम सिंह जीओ घट तां उन्हां दे नाल बादल दल नहीं सकिया, तुसीं किहदे पाणीहार हो? लै बैठोगे तुसीं टकसाल नूं, बहुत माड़ा वापरेगा। इस गल दा तुहानूं जिहड़ी तुसीं वार्निंग लोकां नूं दिंदे हो, तुहानूं खालसा पंथ एक तरीके नाल चेतावनी दे रहा, जिवें कोई आपदिआं नूं कहे रुक भाई मूरे खूह आ डिग पेगा, मूरे टोआ च डिग पेगा, ते तुसीं कहण लगे हो जे असीं वार्निंग दिंदे आ, चेतावनी दिंदे आ। खैर ये धमकियां चलदियां रहणीआं ने। धमकी तां लुधियाणे दे हिंदू तवियां ने भी दिती है कि 3 दसंबर नूं जेकर लखे सिधाणे ने, अवतोज मान ने ते होर लोकां ने जिहड़ा सद्दा दिता कि पंजाबीओ बुढ़े नाले नूं गंदा करन दे खिलाफ आपां इत्थे मोर्चा लाउणा, तां शहर दे व्यापारियां ने
ਹਿੰਦੂ ਵਪਾਰੀਆਂ ਨੇ ਬੀਜੇਪੀ ਦੀ ਸ਼ਹਿ ਤੇ ਇਹ ਕਿਹਾ ਕਿ ਜਿਹੜੇ ਆਉਣਗੇ ਖਿਆਲ ਨਾਲ ਆਇਓ, ਅਸੀਂ 1 ਲੱਖ ਯੂਪੀ ਬਿਹਾਰ ਦਾ ਭਈਆ ਮੂਹਰੇ ਖੜਾ ਕਰ ਦੇਣਾ। ਅੱਜ ਵੀ ਇੱਕ ਵੀਡੀਓ ਘੁੰਮ ਰਹੀ ਆ ਜਿਹਦੇ ਵਿੱਚ ਬੜਾ ਕਲਪ ਰਿਹਾ ਹੋ ਮੋਟਾ ਜਿਹਾ, ਇਹ ਕਹਿੰਦਾ ਜੀ ਅਸੀਂ ਡੀਸੀ ਨੂੰ ਕਹਿੰਦੇ ਆ ਵੀ ਸਾਡੇ ਨਾਲ ਬਿਠਾਓ ਇਹਨਾਂ ਨੂੰ, ਅਸੀਂ ਵੀ ਐ ਕਰ ਦਿਆਂਗੇ, ਅਸੀਂ ਵੀ ਉਹ ਕਰ ਦਿਆਂਗੇ। ਸੋ ਇਹ ਧਮਕੀ ਜਿਹੜੀ ਆ, ਜਿਵੇਂ ਪੰਜਾਬ ਦੀ ਪੰਥ ਦੀ ਲੜਾਈ ਲੜਨ ਵਾਲਿਆਂ ਨੂੰ ਇਹ ਲਾਲੇ ਦੇ ਰਹੇ ਨੇ, ਉਵੇਂ ਬਾਬਾ ਜੀ ਦੇਈ ਜਾਂਦੇ ਨੇ। ਗੱਲ ਹੁਣ ਇਹ ਆ ਕਿ ਸਿੱਖ ਕੌਮ ਦਿਨੋਂ ਦਿਨ, ਜਿਵੇਂ ਕਹਿੰਦੇ ਆ, ਧਕੀਂਦੀ, ਜਿਹੜੇ ਨਹੀਂ ਵੀ ਚਾਹੁੰਦੇ ਉਹ ਵੀ ਖਾਲਿਸਤਾਨ ਵੱਲ ਨੂੰ ਜਾ ਰਹੇ, ਤੇ ਇੰਟਰਨੈਸ਼ਨਲ ਲੈਵਲ ਤੇ ਪਹਿਲਾਂ ਹੀ ਖਾਲਿਸਤਾਨ ਦਾ ਝੰਡਾ ਝੂਲ ਰਿਹਾ। ਹੁਣ ਹਾਲਾਤ ਖਾਲਿਸਤਾਨ ਵੱਲ ਨੂੰ ਜਿਸ ਤਰੀਕੇ ਨਾਲ ਵੱਧ ਰਹੇ ਨੇ, ਉਹਦੇ ਵਿੱਚ ਭਾਰਤ ਸਰਕਾਰ ਇਹ ਵੀ ਕਰ ਸਕਦੀ ਆ ਕਿ ਇੱਕ ਵਾਰ ਪੰਜਾਬ ਦੇ ਵਿੱਚ ਖਾਲਿਸਤਾਨ ਪੱਖੀ ਧਿਰਾਂ ਨੂੰ ਹੁਲਾਰਾ ਦਵਾ ਦੇਵੇ ਵੀ ਇੱਕ ਵਾਰੀ ਤੁਸੀਂ ਜੀ ਸਰਕਾਰ ਚਾਹੇ ਬਣਾ ਲਓ, ਤਾਂ ਕਿ ਖਾਲਿਸਤਾਨ ਦੇ ਏਜੰਡੇ ਦਾ ਭੋਗ ਪਾਇਆ ਜਾ ਸਕੇ। ਇੱਕ ਸਾਜ਼ਿਸ਼, ਇੱਕ ਸਕੀਮ ਦੇ ਤਹਿਤ ਖਾਲਿਸਤਾਨੀਆਂ ਨੂੰ, ਪੰਜਾਬ ਵਾਲਿਆਂ ਨੂੰ ਆਪਦੇ ਘੜੇ ਦੀ ਮੱਛੀ ਬਣਾਉਣ ਲਈ, ਆਪਦੇ ਪੱਕੇ ਪਿੱਠੂ ਬਣਾਉਣ ਲਈ, ਭਾਰਤੀ ਸੰਵਿਧਾਨ ਦੀਆਂ ਸਹੁੰਆਂ ਚੁਕਵਾਉਣ ਲਈ। ਸਾਡੇ ਕਈ ਭਰਾ ਮੇਰੇ ਤੇ ਜਾਂ ਮੇਰੇ ਵਰਗਿਆਂ ਤੇ ਕਈਆਂ ਤੇ ਦੁਖੀ ਰਹਿੰਦੇ ਆ ਕਿ ਜੀ ਇਹ ਨਹੀਂ ਚੋਣਾਂ ਲੜਦੇ, ਇਹ ਆਹ ਨਹੀਂ ਕਰਦੇ, ਉਹ ਨਹੀਂ ਕਰਦੇ। ਭਾਈ ਜਿਹੜੇ ਖਾਲਿਸਤਾਨੀਆਂ ਨੇ ਪਹਿਲਾਂ ਭਾਰਤੀ ਸੰਵਿਧਾਨ ਦੀ ਸਹੁੰ ਖਾ ਕੇ ਚੋਣਾਂ ਲੜ ਲਈਆਂ, ਜਿਹੜਾ ਫੰਨੂ ਖੋਲਿਆ ਉਹ ਅਸੀਂ ਖੋਲਾਂਗੇ। ਤੋ ਜਿਹੜਾ ਪੰਜਾਬ ਦੇ ਪੰਥ ਦੇ ਇਤਿਹਾਸ ਵਿੱਚ 1000, 2000, 5000, ਲੱਖ, 2 ਲੱਖ ਬੰਦਾ ਇਹ ਕਹਿਣ ਵਾਲਾ ਬਚਣਾ ਚਾਹੁੰਦਾ ਕਿ ਅਸੀਂ 1984 ਤੋਂ ਬਾਅਦ, ਜਦੋਂ 4 ਜੂਨ ਨੂੰ 4:40 ਤੇ ਪਹਿਲਾ ਗੋਲਾ ਡਿੱਗਿਆ, ਉਦੋਂ ਬਾਅਦ ਚ ਇੰਡੀਆ ਨਾਲੋਂ ਲਿੰਕ ਤੋੜਤੇ ਸਦਾ ਲਈ ਅਸੀਂ ਖਾਲਿਸਤਾਨ ਨੂੰ ਸਮਰਪਿਤ ਆ, ਅਸੀਂ ਕਦੇ ਭਾਰਤੀ ਨਿਜ਼ਾਮ 'ਚ ਵਿਸ਼ਵਾਸ ਨਹੀਂ ਰੱਖਿਆ। ਜੇ ਕੋਈ ਰਹਿਣਾ ਚਾਹੁੰਦਾ ਉਹਨੂੰ ਰਹਿ ਲੈਣ ਦਿਓ। ਜਿਹੜੇ ਚੋਣਾਂ ਲੜਦੇ ਆ, ਜਿੱਤਦੇ ਆ, MLA MP ਬਣਦੇ ਆ, ਉਹਨਾਂ ਦਾ ਆਪਣੇ ਸਾਹਮਣੇ ਹੀ ਆ ਵਿਚਾਰਿਆਂ ਦਾ ਕੀ ਬਟਿੰਦੀ ਆ, ਕੋਈ ਪੁੱਛਦਾ? ਉੱਥੇ ਗਾਂਧੀ ਪਰਿਵਾਰ ਦਾ ਲਾਡਲਾ ਰਾਹੁਲ ਗਾਂਧੀ ਹੈ ਜਾਂ ਹੋਰ ਬੜੇ ਆ। ਕੱਲ ਪਰਸੋਂ ਚਰਨਜੀਤ ਸਿੰਘ ਚੰਨੀ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਦੇਖਿਆ, ਜਿੰਨੇ ਵੀ ਉੱਥੇ ਗਏ ਨੇ ਕਿਸੇ ਦੀ ਕੋਈ ਸੁਣਵਾਈ ਹੈਗੀ ਹੈ? ਸਰਦਾਰ ਕਪੂਰ ਸਿੰਘ ਇੱਕ ਵਾਰੀ 1966 ਵਿੱਚ ਬੜਾ ਲੰਬਾ ਚੌੜਾ ਬੋਲੇ, ਉਹ ਕਹਿੰਦੇ 2 ਘੰਟੇ ਜਾਏ ਹੋਰ ਲਾ ਲਾ, ਹੋਣਾ ਉਹ ਕੁਛ ਜਿਹੜਾ ਅਸੀਂ ਸੋਚਿਆ ਹੋਇਆ। ਸੋ ਇਸ ਮੁਲਕ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਾਂ ਅਸੈਂਬਲੀ ਦੇ ਵਿੱਚ ਕੱਖ ਨਹੀਂ ਹੈਗਾ। ਹਾਂ, ਇਹ ਜ਼ਰੂਰ ਆ ਕਿ ਖਾਲਿਸਤਾਨੀਆਂ ਦਾ ਹਿੰਦੂਕਰਨ ਜਾਂ ਹਿੰਦੀਕਰਨ ਜਾਂ ਭਾਰਤੀਕਰਨ ਅਗਲੇ ਕਰਨਾ ਚਾਹੁੰਦੇ। ਇੱਕ ਪਾਸੇ ਸਾਡੀ ਕੌਮ ਹੈ, ਜੇਕਰ ਕੋਈ ਮਾੜੀ ਚੰਗੀ ਗੱਲ ਹੋ ਜਾਵੇ ਤੁਰੰਤ ਬੰਦੇ ਪ੍ਰਤੀਕਿਰਿਆ ਕਰਦੇ ਆ ਕਿ ਸਿੱਖ ਨੂੰ ਇਹ ਨਹੀਂ ਸੀ ਚਾਹੀਦਾ। ਜੇ ਕੋਈ ਕਹਿ ਦੇਵੇ ਬਈ ਜੇ ਹਿੰਦੂਓ ਤੁਸੀਂ ਕਹਿੰਦੇ ਹੋ ਕਿਰਪਾਨ ਤੇ ਪਾਬੰਦੀ, ਤਾਂ ਅਸੀਂ ਕਹਿ ਦਿੰਦੇ ਆ ਜਨੇਊ ਤੇ ਪਾਬੰਦੀ ਵੀ ਕੋਈ ਬੱਸ ਗੱਡੀ ਟ੍ਰੇਨ 'ਚ ਜਨੇਊ ਪਾ ਕੇ ਨਾ ਚੜੇ, ਜਿਹੜੇ ਨਾਲੇ ਪਾਉਂਦੇ ਆ ਮਾੜਾ ਮੋਟਾ, ਤਾਂ ਸਾਡੇ ਭਾਈਚਾਰੇ ਨੇ ਤੁਰੰਤ ਰਿਐਕਟ ਕਰਨਾ ਵੀ ਆਪਾਂ ਇਹੋ ਜਿਹਾ ਕੰਮ ਨਹੀਂ ਕਹੀਦਾ ਹੁੰਦਾ, ਇਹ ਮਾੜੀ ਗੱਲ। ਅਸੀਂ ਤਾਂ ਹੈਰਾਨ ਆ ਸਾਡੀ ਕੌਮ ਦੇ ਉੱਤੇ ਕਿ ਸੱਚੇ ਪਾਤਸ਼ਾਹ ਨੇ ਕਿਹੋ ਜਿਹੇ ਸੋਹਣੇ ਗੁਣ ਸਿੱਖਾਂ 'ਚ ਪਾਏ। ਦੂਜੇ ਪਾਸੇ ਅੱਜ ਤੱਕ ਕੋਈ ਹਿੰਦੂ ਦੇਖਿਆ ਜਿਹਨੇ ਕਿਹਾ ਹੋਵੇ ਵੀ 1947 ਤੋਂ ਹੁਣ ਤੱਕ ਵਾਕਿਆ ਹੀ ਸਿੱਖਾਂ ਤੇ ਜ਼ੁਲਮ ਹੋਇਆ, ਵਾਕਿਆ ਹੀ ਇਹਨਾਂ ਨਾਲ ਮਾੜਾ ਵਾਪਰਿਆ, ਵਾਕਿਆ ਹੀ ਇਹਨਾਂ ਤੇ ਅੱਜ ਵੀ ਹੋ ਰਿਹਾ ਗਲਤ, ਤੇ ਇਹਨਾਂ ਦੇ ਨਾਲ ਇਨਸਾਫ ਨਹੀਂ ਹੋ ਰਿਹਾ, ਇਸੇ ਕਰਕੇ ਖਾਲਿਸਤਾਨ ਦੇ ਰਾਹ ਪਏ ਨੇ, ਤੇ ਅਸੀਂ ਫਿਰ ਇਹੋ ਜਿਹੇ ਭਰਾਵਾਂ ਦਾ ਸਾਥ ਦਿੰਦੇ ਹਾਂ। ਇਹ ਗੱਲ ਜਦੋਂ ਪੰਜਾਬ ਦਾ ਹਿੰਦੂ ਕਹਿਣ ਲੱਗ ਜੂ, ਉਸ ਹਿੰਦੂ ਦਾ ਸਾਥ ਦਿੰਦੇ ਬਾਬਾ ਧੁੰਮਾ ਜੀ ਵੀ ਚੰਗੇ ਲੱਗਣਗੇ। ਪਰ ਜਿਹੜਾ ਹਿੰਦੂ ਸਿੱਖੀ ਦੀਆਂ ਜੜ੍ਹਾਂ ਵੱਢਣੀਆਂ ਚਾਹੁੰਦਾ, ਜਿਹੜਾ ਹਿੰਦੂ ਸਿੱਖਾਂ ਦਾ ਬਾਹਮਣੀਕਰਨ ਕਰਨਾ ਚਾਹੁੰਦਾ, ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਰੱਖ ਕੇ ਬੜੀ ਉਹਨਾਂ ਨੂੰ ਕੌੜਾ, ਬੜੀ ਚਿੜ ਵਾ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ
ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸੀ ਜਿਹੜੀਆਂ ਚੱਕਤੀਆਂ ਸਿੱਖਾਂ ਨੇ। ਅਗਲੇ ਮੇਥੀ ਬੈਠੇ ਆ ਵੀ ਸਾਲ ਚਾਹੇ 5 ਲੱਗਣ ਚਾਹੇ 50 ਚਾਹੇ 5 ਸਦੀਆਂ ਇੱਕ ਵਾਰੀ ਦੁਬਾਰਾ ਮੂਰਤੀਆਂ ਟਿਕਾਉਣੀਆਂ ਨੇ। ਤੇ ਜਿਹੋ ਜਿਹਾ ਹਾਲ ਚਾਲ ਦਿਖਦਾ ਸੀ ਬਾਦਲ ਦਲ ਦਾ, ਜੇ ਕਿਤੇ ਸਾਂਝ ਚੱਲਦੀ ਰਹਿੰਦੀ ਜਗਰਾਤਿਆਂ 'ਚ ਜਾ ਕੇ ਮੱਥੇ ਤਾਂ ਇਹ ਟੇਕਣ ਲੱਗ ਹੀ ਗਏ ਸੀ। ਹੋ ਸਕਦਾ ਇਸ ਗੱਲ ਤੇ ਵੀ ਆ ਜਾਂਦੇ ਵੀ ਚਲੋ ਯਾਰ ਇੱਕ ਅੱਧਾ ਕਮਰਾ ਦੇ ਦਿਓ ਜਿੱਥੇ ਆਪਦੇ ਸ਼ਿਵ ਜੀ ਭਗਵਾਨ ਦੀ ਤੇ ਹੋਰਾਂ ਦੀਆਂ ਮੂਰਤੀਆਂ ਮਾਰਤੀਆਂ ਇਹ ਵੀ ਰੱਖ ਲੈਣ। ਪਰ ਉਹਨਾਂ ਦਾ ਇਹ ਮੰਨਿਆ ਹੋਇਆ ਕਿ ਆਪਾਂ ਇੱਕ ਦਿਨ ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਲਾਉਣੀਆਂ ਨੇ ਤੇ ਫਤਿਹ ਹਾਸਲ ਕਰਨੀ ਆ ਜਿਹੜੀ ਸਾਡੀ ਉਸ ਟਾਈਮ ਹਾਰ ਹੋਈ ਸੀ। ਕੀ ਇਹੋ ਜਿਹੇ ਲੋਕਾਂ ਨਾਲ ਜਿਹੜੇ ਤੁਹਾਡੇ ਧਰਮ ਦੇ ਦੁਸ਼ਮਣ ਆ, ਜਿਹੜੇ ਤੁਹਾਡੀ ਕੌਮ ਦੇ ਦੁਸ਼ਮਣ, ਜਿਹੜੇ ਐਲਾਨੀਆਂ ਕਹਿੰਦੇ ਆ ਕਿ ਇੰਦਰਾ ਤਾਂ ਮੰਨਦੀ ਨਹੀਂ ਸੀ, ਅਸੀਂ ਕਰਾਇਆ ਦੁਰਗਾ ਬਣ ਗਈ ਇੰਦਰਾ, ਫਿਰ ਜਦੋਂ ਦਰਬਾਰ ਸਾਹਿਬ ਢਾਤਾ ਉਹਨੇ। ਇਹੋ ਜਿਹੇ ਲੋਕਾਂ ਨਾਲ ਕਿਸੇ ਵੀ ਕਿਸਮ ਦੀ ਸਾਂਝ ਰੱਖਣੀ ਬਹੁਤ ਮਾੜੀ ਗੱਲ। ਆ ਜਗਮੋਹਨ ਰਾਜੂ ਵਰਗੇ ਜਿਹੜੇ ਨਵੇਂ ਸਿਆਪੇ ਛੇੜ ਰਹੇ ਨੇ, ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਹੁਣ ਤੁਸੀਂ ਥੁੱਕ ਕੇ ਚੱਟ ਰਹੇ ਹੋ। ਇਹ ਗੱਲ ਜਦੋਂ 40 ਸਾਲ ਪਹਿਲਾਂ ਸਿੱਖਾਂ ਨੇ ਕਹੀ ਸੀ ਉਦੋਂ ਕੀ ਮਾੜੀ ਸੀ, ਇੰਨਾ ਵੱਡਾ ਘਾਣ ਕਰਾਇਆ। ਪਰ ਕੌਣ ਕਵੇ ਰਾਣੀ ਨੂੰ ਵੀ ਅੱਗਾ ਢੱਕ। ਖੈਰ ਉਹ ਦਿਨ ਲਾਜ਼ਮੀ ਆਊਗਾ ਜਦੋਂ UNO ਦੇ ਵਿੱਚ ਸਾਡਾ ਖਾਲਿਸਤਾਨ ਦਾ ਝੰਡਾ ਝੂਲੂਗਾ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।